ਤੁਸੀਂ ਕਿਤੇ ਬਾਗ 'ਚ ਆ ਕੇ ਬੈਠੋ ਨਾ, ਹੁਣ ਇਹੋ ਜਿਹੀ ਲੋ ਵਿੱਚ ਇਹੋ ਜਿਹੇ ਤਾ ਵਿੱਚ ਹੁਣ ਜਿਵੇਂ ਅਸੀਂ ਬੈਠੇ ਆ ਨਾ, ਸਾਨੂੰ ਇੰਜ ਮਾਲੂਮ ਹੋ ਰਿਹਾ ਵੀ ਜਿਵੇਂ ਕੋਈ ਮਸ਼ੀਨ ਲੱਗੀ ਆ ਤੇ ਉਹ ਠੰਡੀ ਹਵਾ ਕੱਢ ਰਹੀ ਹੈ। ਜਦੋਂ ਇਹ ਦਾਣਾ ਪੂਰਾ ਗੁਲਾਬੀ ਹੋ ਜਾਊਗਾ ਨਾ, ਇੱਥੇ ਮੈਂ ਤੁਹਾਨੂੰ ਕੋਈ ਦਿਖਾ ਦਿੰਦਾ ਜੇ ਕੋਈ ਪੂਰਾ ਗੁਲਾਬੀ, ਇਹ ਪੂਰਾ ਗੁਲਾਬੀ ਹਜੇ ਹੋਇਆ ਨਹੀਂ, ਪੂਰਾ ਕਾਲਾ ਕੱਟ ਲਾਲ ਹੁੰਦਾ। ਜੇ ਦਾਣਾ ਕੋਈ ਲੱਭਦਾ ਮੈਂ ਤੁਹਾਨੂੰ ਦਿਖਾਣਾ, ਤੇ ਉੱਦਾਂ ਦੇ ਦਾਣੇ ਲੈ ਕੇ ਨਾ ਜੀ ਤੁਸੀਂ ਤੇ ਉਹਦਾ ਅਚਾਰ ਵੀ ਪਾ ਸਕਦੇ ਆ। ਹੁਣ ਟਾਈਮ ਆ ਕਰੌਂਦੇ ਦੇ ਅਚਾਰ ਦਾ, ਤੇ ਤੁਸੀਂ ਮਰੱਬਾ ਵੀ ਬਣਾ ਸਕਦੇ ਆ ਕਰੌਂਦੇ ਦਾ। ਨਹੀਂ ਝੋਲੀ ਕਰਦੇ ਆ ਰੰਗ ਬਰੰਗੀਆਂ ਛਾਵਾਂ। ਹੁਣ ਅਸੀਂ ਖਲੋਤੇ ਚੀਕੂ ਦੇ ਬਾਗ 'ਚ, ਚੀਕੂ ਖਾਓ ਤੇ ਉਹ ਉੱਤੋਂ ਝੋਲੀ ਦੇ ਵਿੱਚ ਅੰਬ ਡਿੱਗ ਰਹੇ। ਅੰਬ ਡਿੱਗ ਰਿਹਾ, ਓਹ ਹੋ ਮਾਸ਼ਾਅੱਲਾ। ਅਸੇ ਕਰ ਆ ਜੀ ਕਹਿ ਲਓ ਕੁਦਰਤੀ ਖੋਇਆ। ਹਾਂ ਜੀ ਕੁਦਰਤੀ ਇਹ ਖੋਇਆ ਮਲਾਈ ਹੈ ਜੀ, ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਮਠਿਆਈ ਆ, ਹਾਂ ਜੀ, ਇਹ ਕੁਦਰਤੀ ਮਠਿਆਈ ਆ। ਸੁਭਾਨ ਅੱਲਾ। ਅੱਛਾ ਚਾਚਾ ਖਾਈਏ ਇੱਕ ਵਾਰੀ। अस्सलाम वालेकुम। ਸਿਆਣੇ ਕਹਿੰਦੇ ਵੀ ਸਿਆਲ ਦੀ ਅੱਗ ਹਰ ਕੋਈ ਆਪਣੇ ਵੱਲ ਖਿੱਚਦਾ। ਬੰਦੇ ਬੈਠੇ ਹੁੰਦੇ ਨਾ ਅੱਗ ਸੇਕਦੇ, ਤੇ ਜਿਹੜਾ ਧੁੱਖ ਦਾ ਕੋਲਾ ਹੁੰਦਾ ਨਾ, ਹਰ ਬੰਦਾ ਚਾਰਾ ਕਰਦਾ ਵੀ ਮੈਂ ਆਪਣੇ ਵੱਲ ਨੂੰ ਕਰ ਲਵਾਂ। ਹੁਣ ਇਹ ਨਹੀਂ ਵੀ ਗਰਮੀਆਂ ਦੇ ਵਿੱਚ ਅੱਗ ਨਹੀਂ ਹੁੰਦੀ, ਅੱਗ ਵੀ ਹੈ, ਲੱਕੜਾਂ ਵੀ ਹੈ, ਸਾਰਾ ਕੁਛ ਆ। ਬਸ ਕੀ ਆ ਕਿ ਹੁਣ ਅੱਗ ਦੇ ਲਵੇ ਕੋਈ ਨਹੀਂ ਲੱਗਦਾ। ਵਿੱਚ ਕੁੰਡੀ ਅਸਲ 'ਚ ਮੌਸਮ ਦੀ ਆ, ਸ਼ਾਇਦ ਮੌਸਮ ਨਾਲ ਚੰਗੀ ਲੱਗਦੀ ਆ। ਉਹ ਅੱਗ ਸੇਕਣ ਦਾ ਮੌਸਮ ਹੁੰਦਾ, ਹੁਣ ਅੱਗ ਸੇਕਣ ਦਾ ਮੌਸਮ ਹੈ ਨਹੀਂ। ਜਿਹੜੀ ਸ਼ਾਇਦ ਦਾ ਮੌਸਮ ਹੋਵੇ ਨਾ, ਉਹ ਮੌਸਮ ਨਾਲ ਸ਼ਾਇਦ ਬੰਦੇ ਨੂੰ ਬੜੀ ਪਸੰਦ ਆਉਂਦੀ, ਤੇ ਉਹ ਮੌਸਮ ਦੇ ਵਿੱਚ ਹੀ ਬੰਦੇ ਨੂੰ ਉਹਦੇ ਤੱਕ ਪਹੁੰਚਣਾ ਚਾਹੀਦਾ। ਹੁਣ ਜਿੱਦਾਂ ਗਰਮੀਆਂ ਦਾ ਮੌਸਮ ਆ, ਤੁਹਾਨੂੰ ਪਤਾ ਵੀ ਗਰਮੀਆਂ ਦੀਆਂ ਰੱਬ ਦੀਆਂ ਨਿਹਮਤਾਂ, ਵੰਨ ਸਵੰਨੇ ਫਲ, ਜਿਵੇਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀ ਗਰਮੀਆਂ ਦੇ ਵਿੱਚ ਕਿਹੜਾ ਕਿਹੜਾ ਫਲ ਪੱਕਦਾ, ਕਿਹੜਾ ਕਿਹੜਾ ਫਲ ਆ ਜਿਹੜਾ ਸਾਡੇ ਪੰਜਾਬ 'ਚ ਹੁੰਦਾ, ਤੇ ਕਿਹੜਾ ਕਿਹੜਾ ਫਲ ਆ ਵੀ ਜਿਹੜਾ ਸੌਖਾ ਸਾਡੇ ਇੱਥੇ ਹੋ ਸਕਦਾ। ਉਹ ਸਾਡੀ ਆਮਦਨੀ ਦਾ ਵੀ ਉਹ ਜ਼ਰੀਆ ਬਣ ਸਕਦਾ, ਵੀ ਉਹਨੂੰ ਆਪ ਵੀ ਖਾਈਏ, ਵੇਚੀਏ ਵੀ, ਘਰ ਵੀ ਚਲਾ ਸਕਦਾ। ਐਸੇ ਐਸੇ ਬਾਗ, ਐਸੇ ਐਸੇ ਫਲ ਅਸੀਂ ਤੁਹਾਨੂੰ ਲੱਭ ਲੱਭ ਕੇ ਵਿਖਾਉਂਦੇ ਹਾਂ। ਜਿੱਦਾਂ ਅਸੀਂ ਤੁਹਾਨੂੰ ਕੱਲ੍ਹ ਨਿੰਬੂ ਦਿਖਾਇਆ, ਇੱਦਾਂ ਹੀ ਅਸੀਂ ਅੱਜ ਤੁਹਾਨੂੰ ਵਿਖਾ ਰਹੇ ਹਾਂ ਵੀ ਸਾਡੇ ਪੰਜਾਬ 'ਚ ਚੀਕੂ ਵੀ ਇੱਕ ਬੜਾ ਤਕੜਾ ਫਲ ਆ। ਦੇਖਣ 'ਚ ਤੁਹਾਨੂੰ ਸਮਝ ਆ ਗਈ ਹੋਣੀ ਵੀ ਅਸੀਂ ਕਿਹੜੀ ਸ਼ੈ ਕੋਲ ਬੈਠੇ ਹਾਂ। ਆ ਚੀਕੂ ਆ ਜੀ, ਤੇ ਭਾਈ ਸਾਡੇ ਬੈਠੇ ਆ, ਤੇ ਉਹ ਚੀਕੂ ਇਸ ਟਾਈਮ ਡੱਲਾਂ ਦੇ ਵਿੱਚ ਪਾ ਰਹੇ ਆ। ਚੀਕੂ ਦਾ ਮੌਸਮ ਮੈਂ ਕਹਿੰਦਾ ਹੁਣ ਜਿਵੇਂ ਸਿਰਫ ਜਾ ਰਿਹਾ, ਅਖੀਰ ਤੇ ਚੱਲ ਰਿਹਾ। ਹਾਂ ਹੁਣ ਅਖੀਰ ਤੇ ਚੱਲ ਰਿਹਾ। ਤੇ ਆ ਦੇਖੋ ਐਡਾ ਤੰਦਰੁਸਤ ਚੀਕੂ, ਐਡਾ ਸਾਈਜ਼ ਹੀ ਨਾ ਚੀਕੂ ਦਾ ਆਮ ਨਹੀਂ ਲੱਭਦਾ ਜੀ, ਜਿਹੜਾ ਤੁਹਾਨੂੰ ਅਸੀਂ ਇਸ ਟਾਈਮ ਦਿਖਾ ਰਹੇ ਹਾਂ। ਤੇ ਅਸੀਂ ਆਪਦੇ ਜ਼ਿਲ੍ਹੇ 'ਚ ਹੀ ਬੈਠੇ ਹਾਂ, ਲੈਲਪੁਰ ਦੇ ਵਿੱਚ। ਜੀ ਪੰਜਾਬ ਵਿੱਚ ਮੋਟਾ, ਅਗਰ ਸਿੰਧ ਹੋਵੇ ਤਾਂ ਛੋਟਾ ਹੁੰਦਾ। ਹਾਂਜੀ ਸਿੰਧ ਵਿੱਚ ਚੀਕੂ ਹੈ ਬਹੁਤ ਆ, ਪਰ ਕਹਿੰਦੇ ਵੀ ਸਾਡੇ ਪੰਜਾਬ ਦਾ ਚੀਕੂ ਜਿਹੜਾ ਉਹ ਮੋਟਾ, ਮਿਠਾਸ ਵੀ ਜ਼ਿਆਦਾ, ਹਾਂ ਮਿੱਠਾ ਪਾਣੀ ਲੱਗਦਾ। ਅੱਛਾ ਇਹ ਇਸ ਟਾਈਮ ਤਾਂ ਕੱਚਾ ਨਾ ਇਹ? ਹਾਂਜੀ ਕੱਚਾ। ਅਸਲ 'ਚ ਕਿਸੇ ਵੀ ਬਾਗ ਦਾ ਨਾ ਜੀ ਫਲ ਤਾਂ ਚਲੋ ਉਹਨੇ ਜਾ ਕੇ 12 ਮਹੀਨਿਆਂ ਦੇ ਵਿੱਚ ਅਕਬਰ ਸਾਹਿਬ ਦੇਣਾ ਹੁੰਦਾ ਮਹੀਨਾ। ਬਿਲਕੁਲ। ਕਿਸੇ ਦਾ ਮਹੀਨਾ ਟਾਈਮ ਆ, ਕਿਸੇ ਦਾ 10 ਦਿਨ ਟਾਈਮ ਆ। ਤੁਸੀਂ ਪੁੱਛੋ ਵੀ 11 ਮਹੀਨੇ ਬਾਗ ਕੀ ਕਰਦਾ। ਹਾਏ ਤੁਸੀਂ ਕਿਤੇ ਬਾਗ 'ਚ ਆ ਕੇ ਬੈਠੋ ਨਾ, ਹੁਣ ਇਹੋ ਜਿਹੀ ਲੋ ਵਿੱਚ ਇਹੋ ਜਿਹੇ ਤਾ ਵਿੱਚ ਹੁਣ ਜਿਵੇਂ ਅਸੀਂ ਬੈਠੇ ਆ ਨਾ, ਸਾਨੂੰ ਇੰਜ ਮਾਲੂਮ ਹੋ ਰਿਹਾ ਵੀ ਜਿਵੇਂ ਕੋਈ ਮਸ਼ੀਨ ਲੱਗੀ ਆ ਤੇ ਉਹ ਠੰਡੀ ਹਵਾ ਕੱਢ ਰਹੀ ਹੈ ਸਾਡੇ ਵੱਲ ਨੂੰ, ਬੁੱਲੇ ਆ ਰਹੇ ਹਵਾ ਦੇ। ਹਾਂ ਹੁਣ ਮੁੰਡਾ ਦੇਖਣਾ ਵਾਲਾ ਪੀਂਘ ਪਾ ਕੇ ਤੇ ਆਪਣੀ ਮੌਜ 'ਚ, ਇੱਥੇ ਹੈ ਹੀ ਨਹੀਂ ਨਿਆਣੇ ਜਿੱਦਾਂ ਮਰਜ਼ੀ ਖੇਡੀ ਜਾਣ। ਤੁਹਾਨੂੰ ਅਸੀਂ ਵਿੱਚ ਟੁਰ ਕੇ ਫਿਰ ਕੇ ਵਿਖਾਉਂਦੇ ਆ। ਕਾਲੀ ਰਾਤ ਬਣੀ ਪਈ ਆ। ਤੇ ਇਹ ਕਿੰਨਾ ਕੁ ਪੁਰਾਣਾ ਬਾਗ ਹੈ ਜੀ? 40 ਸਾਲ। 40 ਸਾਲ ਪੁਰਾਣਾ ਬਾਗ ਅਸੀਂ ਤੁਹਾਨੂੰ ਇਸ ਟਾਈਮ ਚੀਕੂ ਦਾ ਦਿਖਾ ਰਹੇ ਹਾਂ। 40 ਸਾਲ ਇਹਨਾਂ ਰੁੱਖਾਂ ਦੀ ਉਮਰ ਆ, ਤੇ ਚੀਕੂ ਦੇ ਏਡੇ ਏਡੇ ਰੁੱਖ ਤੁਹਾਨੂੰ ਆਮ ਨਹੀਂ ਲੱਭਣਗੇ ਕਿਤੇ ਵੀ, ਜਿਹੜੇ ਤੁਹਾਨੂੰ ਅਸੀਂ ਇਸ ਟਾਈਮ ਦਿਖਾ ਰਹੇ ਹਾਂ। ਇਸ ਤੋਂ ਵੀ ਗਾਂਹ ਵਿੱਚ ਚੱਲਦੇ ਹਾਂ ਤੇ ਉਹ ਤੁਹਾਨੂੰ ਵੱਡੇ ਵੱਡੇ ਚੀਕੂਆਂ ਦੇ ਬੂਟੇ ਦਿਖਾਉਂਦੇ ਆ। ਅੱਛਾ ਇਹ ਕੱਚਾ ਜੀ, ਹੁਣ ਤੁਸੀਂ ਇੱਦਾਂ ਡੱਲਾਂ ਭਰ ਲਈਆਂ। ਹਾਂਜੀ। ਬੂਟਿਆਂ 'ਚ ਜਾਣ ਤੋਂ ਪਹਿਲਾਂ ਨਾ ਮਾੜਾ ਜਿਹਾ ਤੁਹਾਨੂੰ ਦੱਸ ਦਈਏ ਵੀ ਇਹ ਡੱਲਾਂ ਭਰ ਲਈਆਂ, ਤੇ ਇਹ ਹੁਣ ਪੱਕੂਗਾ ਕਿਵੇਂ? ਇਹਨਾਂ ਨੂੰ ਇੱਥੋਂ ਚੁੱਕਣਾ ਹੈ, ਅੰਦਰ ਕਮਰੇ ਵਿੱਚ ਰੱਖ ਦੇਣ, ਉੱਤੇ ਮੋਟਾ ਲੇਪ ਪਾ ਦੇ। ਤੀਸਰੇ ਦਿਨ ਤਿਆਰ, ਪਰਸੋਂ ਸੁਬਹ ਤਿਆਰ ਹੋ। ਅੱਛਾ ਕੋਈ ਮਸਾਲਾ ਨਹੀਂ ਲਾਣਾ? ਨਹੀਂ ਮਸਾਲਾ ਲੱਗਣਾ, ਅੰਬਾਂ ਵਾਲਾ ਮਸਾਲਾ। ਅੱਛਾ ਅੰਬਾਂ ਵਾਲਾ ਮਸਾਲਾ ਲਗਾਉਣਾ। ਅੱਛਾ ਅੰਬਾਂ ਵਾਲਾ ਮਸਾਲਾ ਵਿੱਚ ਰੱਖ ਕੇ ਤੇ ਕੱਚੇ ਕੋਠੇ 'ਚ ਰੱਖ ਦੇਣਾ? ਨਹੀਂ ਪੱਕੇ 'ਚ ਰੱਖ ਦੇਣਾ, ਉੱਤੇ ਮੋਟਾ ਲੇਪ ਪਾ ਦੇ। ਲੇਪ ਕੀ ਕਰ, ਮਿੱਟੀ ਦਾ? ਨਹੀਂ ਹਾਂ ਰਜ਼ਾਈ ਰਜ਼ੂਰ। ਅੱਛਾ ਅੱਛਾ ਉੱਤੇ ਕੰਬਲ ਪਾ ਦੇਣਾ, ਖੇਸ ਪਾ ਦੇਣਾ, ਕੋਈ ਸ਼ੈ ਵੀ ਢੱਕ ਦੇਣੇ ਉੱਤੋਂ, ਗਰਮੈਸ਼ ਆ ਜਾਵੇ। ਗਰਮੈਸ਼। ਹਾਂ ਹਾਂ। ਤੇ ਫਿਰ ਇਹਦੇ ਵਿੱਚ ਦੁੱਧ ਹੁੰਦਾ ਹੈ ਨਾ ਬੜਾ, ਜਿਸ ਤਰ੍ਹਾਂ ਅਲਫੀ ਹੁੰਦੇ। ਹਾਂਜੀ ਹਾਂਜੀ ਉਹ ਜੀ ਮੈਂ ਦਿਖਾ ਦਿੰਦਾ ਜਿਹੜਾ ਦੁੱਧ ਦੀ ਗੱਲ ਹੈ ਕਰ। ਆ ਤੁਸੀਂ ਦਿਖਾ ਦਿਓ। ਆ ਦੇਖੋ ਜੀ, ਆ ਜਦੋਂ ਡੰਡੀ ਇਹਦੇ ਤੋਂ ਇਦਾਂ ਜੁਦਾ ਹੁੰਦੀ ਆ ਨਾ, ਤੇ ਇਹਦੇ 'ਚ ਆ ਦੁੱਧ ਜਿਹਾ ਹੁੰਦਾ ਵਿੱਚ। ਉਹ ਕਹਿੰਦਾ ਵੀ ਲੇਸ ਹੁੰਦੀ ਆ। ਫਿਰ ਇਹਨੂੰ ਸੁਕਾਉਣ ਵਾਸਤੇ ਮਸਾਲਾ ਲਾ ਕੇ ਉੱਤੇ ਰਜਾਈ ਰਜੂ ਪਾ ਦਿੰਦੇ ਆ, ਤੇ ਉਹ ਪੱਕ ਜਾਂਦੇ ਆ ਚੀਕੂ, ਤੇ ਪੱਕ ਕੇ ਤਿਆਰ ਹੋ ਜਾਂਦੇ। ਅਸੀਂ ਟਮਾਟਰ ਨਾ, ਇੱਕ ਸਾਲ ਦੀ ਗੱਲ ਆ, ਉਹ ਟਮਾਟਰ ਅਸੀਂ ਈਦ 'ਚ ਰਹਿ ਗਏ ਸੀਗੇ ਕੋਈ ਦਿਹਾੜੀ ਡੰਗ। ਅੱਛਾ। ਈਦ ਤੇ ਟਮਾਟਰ ਵੇਚਣੇ ਸੀ, ਤੇ ਉਹ ਟਮਾਟਰ ਹਰੇ ਸੀ, ਲਾਲ ਨਹੀਂ ਸੀ। ਉਹ ਚਾਚਾ ਅਸੀਂ ਤੋੜ ਕੇ ਨਾ ਅਸੀਂ ਮੋਮੀ ਲਿਫਾਫਿਆਂ 'ਚ ਪਾ ਕੇ ਉੱਤੇ ਰਜਾਈ ਪਾ ਦਿੱਤੀ ਸੀ।
ਮਸਾਲਾ ਮਸੂਲਾ ਨਹੀਂ ਲਾਇਆ, ਕੱਲੀ ਰਜਾਈ ਪਾਤੀ ਸੀ ਫੁੱਲਾਂ ਵਾਲੀ। ਉਹ ਸਵੇਰੇ ਟਮਾਟਰ ਹੀ ਲਾਲ ਹੋ ਗਏ ਸਾਰੇ। ਇਦਾਂ ਵੀ ਬੰਦੇ ਕਰ ਲੈਂਦੇ, ਪਰ ਇਹ ਤਾਂ ਚਲੋ ਹੈ ਪੱਕਾ ਲੋਹੇ ਇਹ ਵਰਗਾ। ਵੀ ਹੋ ਜਾਂਦਾ ਲੇਕਿਨ ਥੋੜਾ ਕਰੜਿਆ ਜਿਵੇਂ ਰਹਿ ਜਾਂਦਾ। ਕੋਈ ਦਾਣਾ ਉੱਤੇ ਪੱਕਦਾ ਵੀ ਇਹਦਾ ਜੀ? ਪੱਕਦੇ ਬਹੁਤ ਜ਼ਿਆਦਾ ਪੱਕ। ਅੱਛਾ ਹਾਂਜੀ ਤੇ ਇਸ ਟਾਈਮ ਇਹ ਕੀ ਭਾਅ ਚੱਲ ਰਿਹਾ ਜੀ ਇਹਦਾ? ਇਹ 350। 350 ਦੀ ਆ ਡਾਲ ਆ ਪੂਰੀ? ਨਹੀਂ ਜੀ 1 ਕਿਲੋ। ਅੱਛਾ 1 ਕਿਲੋ। ਹਾਂਜੀ ਅੱਛਾ ਡਾਲ ਕਿੰਨੇ ਦੀ ਵਿਕ ਰਹੀ? ਇਹ ਜਿਤਨੇ ਕਿਲੋ ਵਿੱਚ ਉਸ ਹਿਸਾਬ। ਅੱਛਾ ਕਿਲੋ ਦਾ ਹਿਸਾਬ ਚੱਲਣਾ। ਹਾਂਜੀ, ਕਿਲੋ। ਕਿੱਥੇ ਵੇਚ ਰਹੇ ਆ? ਇੱਥੇ ਰੋਡ ਦੇ ਉੱਤੇ ਹੀ। ਅੱਛਾ ਤੁਸੀਂ ਆਪ ਦਾ ਹੀ ਇੱਥੇ ਵੇਚ ਰਹੇ ਆ? ਹਾਂਜੀ ਦੇਖੋ ਜੀ ਆਹ ਕੀਮਤ ਵਧਾਈ ਆਪਣੇ ਫਰੂਟ ਦੀ, ਉਹਨਾਂ ਨੇ ਕੀਮਤ ਵਧਾਈ ਕਿੱਦਾਂ? ਇਹ ਮੰਡੀ ਜਾ ਕੇ ਵੇਚਦੇ ਤਾਂ ਖਬਰੇ ਪੂਰੀ ਡਾਲ 300 ਦੀ ਵਿਕਦੀ ਬਿਲਕੁਲ ਇਸ ਹੈ। ਇਹਨਾਂ ਨੇ ਆਪ ਦੀ ਹੱਟੀ ਬਣਾਈ ਹੋਈ ਆ, ਰੋਡ ਦੇ ਉੱਤੇ ਬੈਠੇ ਆ, ਰੋਡ ਲੰਘ ਰਿਹਾ ਲਾਗੋਂ ਵੱਡਾ ਰੋਡ, ਉਕਾੜੇ ਨੂੰ ਜਾ ਰਿਹਾ ਮੰਡੀ ਤਾਂਦਲੇ ਤੋਂ, ਬਿਲਕੁਲ ਸਮੁੰਦਰੀ ਤਾਂਦਲੇ ਤੋਂ ਉਕਾੜੇ ਨੂੰ ਰੋਡ ਜਾ ਰਿਹਾ, ਉਹਦੇ ਉੱਤੇ ਆ ਤੁਸੀਂ ਤਾਜ਼ੇ ਆ ਕੇ ਚੀਕੂ ਲੈ ਸਕਦੇ ਆ। ਤੇ ਉਹ ਆਪਣਾ ਤਾਜ਼ੇ ਆਪ ਵੇਚ ਰਹੇ ਆ, ਕੋਈ ਵਿੱਚ ਉਹ ਨਹੀਂ ਹੈ, ਵਪਾਰੀ ਹੈ ਨਹੀਂ ਵਿੱਚ ਕੋਈ ਵੀ, ਸਿੱਧੇ ਗਾਹਕ ਤੇ ਸਿੱਧਾ ਬਾਗ। ਇਹ ਬੜਾ ਚੰਗਾ ਸੁਨੇਹਾ ਹੈ। ਇਸਲਾਮਾਬਾਦ, ਇਸਲਾਮਾਬਾਦ ਲੈ ਇੱਥੇ ਗਿਆ ਉਹ ਤਾਂ ਉਕਾੜਾ, ਲਾਹੌਰ। ਉਹ ਤਾਂ ਮੁਸਾਫਰ ਆ ਨਾ, ਜਿੱਥੋਂ ਦਾ ਵੀ ਲੰਘਿਆ ਇੱਥੋਂ ਹਾਂਜੀ ਹਾਂਜੀ ਉਹਨੇ ਆ ਕੇ ਲੈ ਉਹ ਲੈਣਾ। ਜਿੰਨੇ ਕੋਈ ਦੋਸਤ ਬੇਲੀ ਆਇਆ ਹੈ ਨਾ, ਉਹਨੇ ਆਖਣਾ ਉੱਥੋਂ ਚੀਕੂ ਲੈ ਕੇ ਆ। ਉੱਥੋਂ ਚੀਕੂ ਲੈ ਕੇ ਆਇਆ। ਨਹੀਂ ਜੀ ਇਹ ਚੀਕੂ ਅਸੀਂ ਅੱਗੇ ਪਿੱਛੇ ਵੀ ਬਾਗ ਟੁਰਦੇ ਫਿਰਦੇ ਰਹਿੰਦੇ ਆ, ਪਰ ਅਕਬਰ ਸਾਹਿਬ ਮਾਸ਼ਾਅੱਲਾ ਅਸੀਂ ਇੰਨਾ ਤੰਦਰੁਸਤ ਚੀਕੂ ਨਹੀਂ ਦੇਖਿਆ। ਮਾਸ਼ਾਅੱਲਾ ਬੜਾ ਨਾਯਾਬ ਫਲ ਹੈ ਜੀ। ਨਾਯਾਬ ਫਲ, ਨਾਯਾਬ ਫਲ। ਅੱਛਾ ਤੁਹਾਡਾ ਨਾਮ ਕੀ ਹੈ ਜੀ? ਅਲੀ। ਅਲੀ ਸਾਹਿਬ ਸਾਨੂੰ ਕੁਝ ਵਿੱਚੋਂ ਬਾਗ ਟੁਰ ਕੇ ਦਿਖਾ ਦਿਓ। ਆਜੋ ਜੀ। ਆ ਜਾਓ ਜੀ। ਜਿਹੜੀ ਗੱਲ ਅੱਗੇ ਮੈਂ ਕੀਤੀ ਆ ਨਾ ਜੀ, ਵੀ ਕੋਈ ਵੀ ਬਾਗ ਆ ਉਹਨੂੰ ਫਲ ਫਲੂਟ ਤਾਂ ਲੱਗਦਾ ਨਾ ਕੋਈ ਮਹੀਨਾ 10 ਦਿਨ, ਬਾਕੀ 11 ਮਹੀਨੇ ਬਾਗ ਕੀ ਕਰਦਾ। ਹੁਣ ਆ ਦੇਖੋ ਐਡਾ ਚੰਗਾ ਲੱਗ ਰਿਹਾ ਨਾ, ਮੈਂ ਕਹਿੰਦਾ ਬੰਦੇ ਨੂੰ ਕਾਵੜ ਜਿਹੜੀ ਹੋਵੇ ਨਾ, ਗੁੱਸਾ ਚੜਿਆ ਹੋਵੇ, ਤੇ ਇਦਾਂ ਦੀ ਛਾਂ 'ਚ ਆ ਕੇ ਬੰਦਾ ਖਲੋਵੇ ਤੇ ਗੁੱਸਾ ਲੱਥ ਜਾਂਦਾ। ਬਲੱਡ ਬੰਦੇ ਦਾ ਚੜਿਆ ਹੋਵੇ ਤੇ ਬਲੱਡ ਹੇਠਾਂ ਆ ਜਾਂਦਾ, ਵੀ ਇੰਨੀ ਠੰਡੀ ਛਾਂ। ਹੁਣ ਇੱਥੇ ਮਾਲੂਮ ਹੀ ਨਹੀਂ ਹੋ ਰਿਹਾ ਵੀ ਯਾਰ ਵੀ ਇਹ ਹਾੜ ਦਾ ਮਹੀਨਾ। ਚਾਚਾ ਹਾਂ ਇਦਾਂ ਹੀ ਆ। ਮਾਲੂਮ ਹੋ ਰਿਹਾ ਵੀ ਅਸੀਂ ਹਾੜ ਦੇ ਮਹੀਨੇ ਨਹੀਂ ਖਲੋਤੇ। ਨਹੀਂ ਹਾੜ ਮਲੂਮ ਹੀ ਨਹੀਂ ਹੁੰਦਾ ਇੱਥੇ, ਠੰਡੀ ਛਾਂ। ਠੰਡੀ ਛਾਂ। ਕਿਆ ਬਾਤ ਲੈ ਹੈ, ਆਹ ਗੱਲ ਆ, ਠੰਡੀ ਹਵਾ। ਇਹ ਰੁੱਖਾਂ ਦੀ ਕਦਰ ਦੀ ਗੱਲ ਆ ਵੀ ਬਾਗ 11 ਮਹੀਨੇ ਤੁਹਾਨੂੰ ਬਹੁਤ ਕੁਝ ਦਿੰਦਾ, ਸਿਰਫ ਇਹ ਨਹੀਂ ਵੀ 10 ਦਿਨ ਫਲੂਟ ਹੀ ਦਿੰਦਾ। ਆ ਤੁਸੀਂ ਉਹ ਅੱਗੇ ਖਾਦਾ ਕਿੱਧਰ ਗਿਆ? ਉਹ ਮੈਂ ਫੇੜ ਦਿੱਤਾ ਜੀ, ਉਹ ਤਾਂ ਚੀੜ ਜੀ ਆ ਤੇ ਉਹਦੇ ਵਿੱਚ ਦੁੱਧ ਨਿਕਲ ਰਿਹਾ। ਨਹੀਂ ਤੁਹਾਨੂੰ ਕੱਚਾ ਕਿਹਨੇ ਆਖਿਆ ਜੀ ਖਾਣ ਨੂੰ? ਮੈਂ ਕਿਹਾ ਚੈੱਕ ਤਾਂ ਕਰੀਏ ਜੀ ਇਹਦੇ, ਮੈਂ ਤਾਂ ਉਹਦਾ ਸਵਾਦ ਦੇਖਿਆ ਨਾ ਜੀ, ਵੀ ਕੱਚੇ ਦਾ ਸਵਾਦ ਕੀ ਹੈ, ਟੇਸਟ ਦੇਖਿਆ। ਉਹ ਦੱਸੋ ਕੀ ਆ ਸਵਾਦ? ਬਾ ਕੋਈ ਨਹੀਂ, ਇਦਾਂ ਜਿਹਦਾ ਡੋਕਾ ਨਹੀਂ ਹੁੰਦਾ, ਅੱਛਾ ਜੰਮ। ਆ ਕੱਚਾ ਜੰਮ, ਨਹੀਂ ਨਹੀਂ ਉਹ ਖਜੂਰ ਦਾ ਖਜੂਰ ਕੱਚਾ ਡੋਕਾ ਜਿਵੇਂ ਹਾਂਜੀ, ਖਾਈਦਾ, ਹਾਂਜੀ। ਇਹ ਉਹ ਉਦਾਂ ਦਾ ਹੀ ਆ ਜੀ, ਚੀਕਣਾ ਜਿਹਾ ਵਿੱਚ ਦੁੱਧ ਜਿਹਾ, ਹਾਂ ਹਾਂ ਉਹ ਗਲੇ ਨੂੰ ਫਸਦਾ, ਅੰਦਰ ਤਾਂ ਜਾ ਨਹੀਂ ਰਿਹਾ ਉਹ। ਹਾਂ ਹਾਂ। ਹੁਣ ਪਤਾ ਨਹੀਂ ਇਹਦਾ ਕੀ ਬਣੂਗਾ। ਚਾਚੇ ਦਾ ਕੱਚਾ ਚੀਕੂ ਖਾ ਲਿਆ ਚਾਚੇ ਨੇ। ਕੁਝ ਨਹੀਂ ਹੁੰਦਾ। ਅੱਛਾ ਇਹਦੇ 'ਚ ਤਾਕਤ ਵੀ ਕਹਿੰਦੇ ਬੜੀ ਹੈ। ਤਾਕਤ ਜੀ ਇਤਨੀ ਕਹਿ ਵੀ ਇਹਦੇ ਪੌਦੇ 'ਚ ਵੀ ਦੁੱਧ ਹੈ, ਹਾਂ ਫਿਰ ਚੀਕੂ ਦੇ ਵਿੱਚ ਵੀ ਦੁੱਧ ਹੈ। ਸੁਭਾਨ ਅੱਲਾਹ। ਅਗਰ ਇਹਦਾ ਸ਼ੇਕ ਬਣਾਸੋ ਫੌਰਨ 2-3 ਹਿਡਕਾਰ ਉਸਨ, ਚੀਨੀ ਨਹੀਂ ਪਾਣੀ। ਅੱਛਾ ਚੀਨੀ ਦੀ ਜਗ੍ਹਾ ਇਹਨੇ ਕਵਰ ਕਰਨੇ। ਸੁਣਿਆ ਵੀ ਜਿਹੜੀ ਚੀਜ਼ ਚੀਨੀ ਪੈ ਜਾਂਦੀ ਨਾ, ਉਹ ਦੁੱਧ ਦੀ ਤਾਕਤ ਨਹੀਂ ਰਹਿੰਦੀ। ਸੋਹਣੀ ਗੱਲ ਕੀਤੀ। ਅਗਰ ਤੁਸੀਂ 1 ਕਿਲੋ ਵਿੱਚ ਅੱਧਾ ਕਿਲੋ ਚੀਕੂ ਪਾ ਦਿੰਦੇ ਨੇ, ਹਾਂ ਹਾਂ ਦੁਪਹਿਰ ਟਾਈਮ ਪੀ ਲੈਂਦੇ ਨੇ, ਹਾਂ ਹਾਂ ਫੌਰਨ 2-3 ਹਿਡਕਾਰ ਉਸ, ਜਿਸ ਤਰ੍ਹਾਂ ਆਪਾਂ ਨੂੰ ਜਵਾਨੀ ਵੇ ਬਚਪਨ ਚ ਆਪਣੇ ਮਿਹਦੇ ਠੀਕ ਆ, ਹਾਂ ਹਾਂ। ਉਸ ਤਰ੍ਹਾਂ ਫਰੈਸ਼ ਹੋ ਜਾਂਦਾ। ਬੜੀ ਨੇਮਤ ਅੱਲਾ ਦੀ। ਬੜੀ ਵੱਡੀ ਨੇ। ਹਾਂ ਬੜੀ ਤਾਕਤ ਆ ਜੀ ਇਹ। ਤੁਸੀਂ ਦੇਖੋ ਪਿਛਲੇ ਪਾਸੇ ਰੁੱਖਾਂ ਤੇ ਨਾ ਕਾਂ ਬੈਠੇ ਆ, ਹੋਰ ਵੀ ਚਿੜੀਆਂ ਤੋਤੇ ਕਈ ਬੈਠੇ ਆ ਛਾਂ ਦੇ ਵਿੱਚ ਨਾ, ਦੁਪਹਿਰਾ ਕੱਟ ਰਹੇ ਆ, ਦੋਪਰਾ ਕੱਟ ਰਹੇ ਆ, ਤੇ ਉਹ ਕਿੱਡੇ ਸਵਾਬ ਵਾਲੀ ਗੱਲ ਆ। ਬਿਲਕੁਲ ਇਦਾਂ ਰੁੱਖ ਹੋਣੇ ਚਾਹੀਦੇ ਆ। ਮੈਂ ਕਹਿੰਦਾ ਜੀ ਬਾਗ ਦੀ ਇਹ ਆਮਦਨ ਨੂੰ ਕੋਈ ਗਿਣਦਾ ਹੀ ਨਹੀਂ। ਛਾਂ ਕਿਸੇ ਗਿਣਤੀ 'ਚ ਨਹੀਂ ਆਂਦੀ। ਛਾਂ ਦੀ ਆਮਦਨ ਬੰਦੇ ਗਿਣਦੇ ਨੇ ਜਿਸੇ। ਹੋਰ ਚਲੀਏ ਜੀ ਚਲੋ ਸਾਨੂੰ ਕਿਤੇ ਲੱਗੇ ਹੋਏ ਚੀਕੂ ਵੀ ਦਿਖਾਓ ਜੀ। ਆ ਜਾਓ। ਦੇਖੋ ਜੀ ਇਹ ਇਸ ਟਾਈਮ ਨਾ, ਇਹ ਜਦੋਂ ਇਹ ਲਾਇਆ ਹੋਣਾ ਬਾਗ, ਉਸ ਟਾਈਮ ਇਹ ਬਾਗ ਪੌਦੇ ਤੋਂ ਪੌਦਾ ਜਿਹੜਾ ਫਾਸਲਾ ਨਾ ਜੀ, ਉਹ 30 ਫੁੱਟ ਤਾਂ ਹੈ ਜੀ। ਹਾਂਜੀ 30 ਬਿਲਕੁਲ। ਫੁੱਟ ਬੜਾ ਫਾਸਲਾ ਹੁੰਦਾ ਜੀ। ਇੰਨੇ ਸਫ਼ਰ ਤੇ ਬੂਟੇ ਲੱਗੀਆਂ, ਇੱਕ ਬੂਟੇ ਤੋਂ ਦੂਆ ਬੂਟਾ। ਲੇਕਿਨ 40 ਸਾਲਾਂ ਬਾਅਦ ਇਹ ਮਾਲੂਮ ਹੋ ਰਿਹਾ ਕਿ ਇਹ ਬਾਗ ਬਹੁਤ ਲਾਗੇ ਲਾਗੇ ਲੱਗਾ। ਤੁਸੀਂ ਇਹ ਦੇਖਿਓ ਜੀ ਵਿੱਚ ਕਿਵੇਂ ਟਾਹਣੀਆਂ 'ਚ ਟਾਹਣੀਆਂ ਫਸੀਆਂ ਹੋਈਆਂ, ਹਾਂਜੀ। ਇਦਾਂ ਇੱਕ ਦੂਏ ਦੇ ਗਲ ਲੱਗੇ ਆ, ਇਦਾਂ ਇੱਕ ਦੂਏ ਨੂੰ ਫੜ ਕੇ ਖੜੇ ਆ ਸਾਰੇ ਬੂਟੇ। 30 ਫੁੱਟ ਵੀ ਸਫ਼ਰ ਘਟ ਗਿਆ, ਐਡਾ ਪੌਦਾ ਹੁੰਦਾ। ਆਈ ਬਾਹਰ ਨਿਕਲਿਓ ਜੀ। ਹੁਣ ਉਹ ਬੂਟੇ ਨੂੰ ਤੁਸੀਂ ਇੱਥੋਂ ਖਲੋ ਕੇ ਦਿਖਾਇਓ ਜੀ, ਜਿਹੜਾ ਆਹ ਬੂਟਾ ਚੀਕੂ ਦਾ। ਹਾਂਜੀ ਉਹ ਚੀਕੂ ਲਾ। ਇਹ ਬੂਟਾ ਕਾਹਦਾ ਜੀ? ਇਦਾਂ ਜਿਵੇਂ ਕੰਧਾਂ ਕਰਕੇ ਕੋਠਾ ਨਹੀਂ ਪਾਇਆ ਹੁੰਦਾ, ਇਦਾਂ। ਹਾਂ ਜਿੱਦਾਂ 5 ਮਿੰਟ ਦੀ ਬਾਰਿਸ਼ ਥੱਲੇ ਨਹੀਂ ਆਉਂਦੀ। ਹਾਂ
ਵਾਹ ਬਈ ਵਾਹ। ਅਲੀ ਸਾਹਿਬ ਦੱਸ ਰਿਹਾ ਵੀ ਮੀਂਹ ਸ਼ੁਰੂ ਹੋ ਜਵੇ ਨਾ, ਮੀਂਹ ਵਸਣ ਲੱਗ ਜੇ ਹਾਂਜੀ। ਤੇ 5 ਮਿੰਟ ਤਾਂ ਹੇਠਾਂ ਤੁਬਕਾ ਨਹੀਂ ਆਂਦਾ, ਨਹੀਂ ਆਂਦਾ। ਇੰਨੇ ਗੂੜੇ ਬੂਟੇ ਆ ਇਹ। इतने गुड़ है ਹਾਂ ਗੂੜੇ ਹੋਣੇ ਹੀ ਆ। ਹਾਂਜੀ ਸੁਭਾਨ ਅੱਲਾ। ਇਹਦੇ ਨਾਲ ਫਲ ਵੀ ਲੱਗਾ ਆ ਹੁਣ। ਫਲ ਵੀ ਲੱਗਾ ਹੋਣਾ। ਇੱਕ ਮਿੰਟ ਆ ਮੈਂ ਤੁਹਾਨੂੰ ਦਿਖਾਉਣ ਲੱਗਾ ਸੀ ਵੀ ਕਿਵੇਂ ਗੂੜੇ ਆ। ਉਸਮਾਨ ਸਾਹਿਬ ਇੱਕ ਮਿੰਟ ਆਇਓ। ਆ ਹੁਣ ਤੁਸੀਂ ਆ ਪੱਤੇ ਦੇਖ ਰਹੇ ਆ, ਦੇਖਣਾ ਵੀ ਹੇਠਾਂ ਝਾਤੀ ਨਹੀਂ ਪੈ ਰਹੀ। ਉਹ ਬਾਈ ਨੇ ਗੱਲ ਕੀਤੀ ਨਾ ਵੀ ਗੂੜੇ ਬੂਟੇ, ਮੈਂ ਤੁਹਾਨੂੰ ਆ ਦਿਖਾਉਣ ਵਾਸਤੇ ਆ ਇਦਾਂ ਗੂੜੇ ਬੂਟੇ ਹੇਠਾਂ ਨਹੀਂ ਦੇਸੀ ਨਹੀਂ ਰਿਹਾ, ਹੇਠਾਂ ਜ਼ਮੀਨ ਨਹੀਂ ਦਿਸ ਰਹੀ। ਇਦਾਂ ਜਿਵੇਂ ਚਾਦਰ ਨਹੀਂ ਹੁੰਦੀ ਜਿਹਦਾ ਖੇਸ ਹੁੰਦਾ ਮਜਨੂ ਬੁਣਿਆ ਹੋਇਆ। ਸੁਭਾਨ ਅੱਲਾ। नहीं जी। ਆ ਦਾਣੇ ਲੱਗੇ ਆ ਜੀ ਚੀਕੂ ਦੇ। ਆ ਉੱਤੇ ਦਾਣੇ ਸਾਹਮਣੇ ਲੱਗੇ। ਜੇ ਅਲੀ ਸਾਹਿਬ ਇਹ ਉੱਤੇ ਪੱਕਦਾ ਫਿਰ ਤੁਸੀਂ ਕਾਹਨੂੰ ਪਾਲ ਪਾ ਰਹੇ ਆ, ਕਾਹਨੂੰ ਮਸਾਲਾ ਲਾ ਰਹੇ ਆ? ਇੱਕ ਐਡੀ ਸੋਹਣੇ ਫਲ ਨੂੰ ਉਹ ਮਸਾਲਾ ਲਾ ਕੇ ਤੁਸੀਂ ਉਹ ਜ਼ਹਿਰ ਬਣਾ ਰਹੇ ਆ, ਕਿਉਂ ਬਣਾ ਰਹੇ ਆ ਜਦੋਂ ਉੱਤੇ ਜੋ ਪੱਕਦਾ? इनकी जितनी एक लागत होंदी ना जी, ਹਾਂਜੀ उस हिसाब ਨਾਲ ਫਿਰ ਮਿਸਾਲਾ ਲਾਵੇ ਤੇ ਅਗਰ ਉੱਤੇ ਪੱਕੇ ਤੇ ਇੱਕ ਦਿਨ ਉਸ ਰੂਟੀਨ ਨਾਲ ਫਿਰ ਜ਼ਿਆਦਾ ਪੱਕ ਜਾਵੇ, ਅੱਛਾ ਉਹ ਫਿਰ ਨੁਕਸਾਨ ਹੋ ਸੀ। ਅੱਛਾ 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 ਅੱਛਾ। ਹਾਂਜੀ ਇਹ ਕਹਿੰਦੇ ਜੀ ਸਾਡੀ ਮਜਬੂਰੀ ਆ ਆਮਦਨ ਲੈਣ ਵਾਸਤੇ। ਆਖਰ ਬਾਗ ਲਾਇਆ ਨਾ ਜੀ 40 ਸਾਲ ਹੋ ਗਏ ਸਾਂਭਦਿਆਂ ਨੂੰ। ਉਹ ਕਹਿੰਦੇ ਵੀ ਅਸੀਂ ਚਾਰਾਂ ਨੇ ਕਮਾਣੇ ਵੀ ਆ, ਫਿਰ ਉਹ ਇਕੱਠੇ ਤੋੜ ਕੇ ਇਕੱਠੇ ਪਕਾ ਕੇ ਤਾਂ ਹੀ ਗਾਂ ਪਹੁੰਚਣੇ ਆ। ਇਦਾਂ ਹੁਣ ਕੀ ਪਤਾ ਲੱਗਦਾ ਵੀ ਕਿਹੜਾ ਪੱਕਿਆ ਕਿਹੜਾ ਕੱਚਾ ਹੈ। ਹਾਂਜੀ ਅੱਛਾ ਇਹ ਬਾਗ ਹੁਣ ਜਿਵੇਂ ਇਹ ਹੋ ਗਿਆ ਗੂੜਾ, ਜਿਵੇਂ ਗੁੰਝਲ ਪਏ ਆ ਰੁੱਖਾਂ ਦੇ। ਹਾਂਜੀ ਇਸ ਟਾਈਮ ਤੁਹਾਨੂੰ ਅਸੀਂ ਰੁੱਖਾਂ ਦੇ ਗੁੰਝਲ ਦਿਖਾ ਰਹੇ ਹਾਂ। ਹਾਂਜੀ ਤੇ ਇਹਦੇ ਨਾਲ ਕੋਈ ਫਲ ਦੇ ਉੱਤੇ ਅਸਰ ਪੈ ਰਿਹਾ ਵੀ ਫਲ ਘੱਟ ਲਊਗਾ, ਵੀ ਇਹਨੂੰ ਹਵਾ ਨਹੀਂ ਲੱਗਦੀ, ਧੁੱਪ ਛਾਂ ਨਹੀਂ ਲੱਗਦੀ, ਇਸ ਗੱਲ ਦਾ ਕੋਈ ਫਰਕ ਪੈ ਰਿਹਾ ਜੀ? ਨਹੀਂ ਇਹ ਤੋਂ ਜ਼ਿਆਦਾ ਲੱਗਦਾ ਪਿਆ। ਅੱਛਾ ਇਹਨੂੰ ਫਲ ਜ਼ਿਆਦਾ ਲੱਗ ਰਿਹਾ। ਜਿਹੜੇ ਜਿੱਥੇ ਆਪਾਂ ਖੜੇ ਆ ਨਾ, ਹਾਂਜੀ ਇਹ ਜਿਹੜੇ ਹਨ ਬੂਟੇ 10-15 ਹਾਂਜੀ। ਇਹਨਾਂ ਨੂੰ ਦੂਸਰੀ ਨਿਸਬਤ ਜ਼ਿਆਦਾ ਹੁੰਦੀ। ਜ਼ਿਆਦਾ ਅੱਛਾ ਇਹ ਜਿੰਨਾ ਗੁੜਾ ਤੇ ਉਹਨਾਂ ਫਲ। ਜ਼ਿਆਦਾ ਫਲ ਚੱਕ ਰਿਹਾ। ਹਾਂਜੀ ਇਹ ਸਲੂਕ ਵਾਲਾ ਬੂਟਾ। ਲੋਕ ਆ ਹਾਂਜੀ ਇਹ ਜਿੰਨੇ ਲਾਗੇ ਲਾਗੇ ਪੌਦੇ ਹੋਣਗੇ ਉਹਨਾਂ ਫਲ ਬਹੁਤਾ ਚੱਕਦਾ। ਬਿਲਕੁਲ। ਲੱਗੇ ਵੀ ਨਹੀਂ ਇਹ, ਲੇਕਿਨ ਇਹ ਫਰਕ ਤਾਂ ਉਨਾ ਹੀ ਹੈ। ਚੀਕੂ ਜ਼ਿਆਦਾ ਵੇਖਣਾ ਤਾਂ ਫਿਰ ਲੇਕਿਨ ਉਸ ਬੂਟੇ side ਵੱਡੇ ਤੇ ਹੋ ਗਏ। ਅੱਛਾ ਅਸੀਂ ਉਹ ਚੀਕੂ ਦੇ ਨਾ ਫਲਾਂ ਵਾਲੇ ਬੂਟੇ ਵੱਲ ਤੁਰੇ ਜਾ ਰਹੇ ਸੀ ਤੇ ਰਾਹ ਦੇ ਵਿੱਚ ਇੱਕ ਬੂਟਾ ਆ ਕਰੌਂਦਾ। ਆ ਫਲ ਦਿਖਾ ਦਿਓ ਜੀ ਜਿਹੜੇ ਬੰਦਿਆਂ ਦੇ ਕੋਲ ਇਸ ਟਾਈਮ ਸੱਜੇ ਖੱਬੇ ਲਾਗੇ ਤਾਗੇ ਕਰੌਂਦਾ ਖਲੋਤਾ। ਉਹ ਕਰੌਂਦੇ ਦੇ ਜਿਹੜੇ ਦਾਣੇ ਇਦਾਂ ਆ ਗੁਲਾਬੀ ਲਾਲ ਹੋ ਰਹੇ ਆ, ਇਹ ਦਾਣੇ ਤੋੜ ਕੇ ਤੁਸੀਂ ਅਚਾਰ ਪਾ ਸਕਦੇ ਆ, ਮੁਰੱਬਾ ਬਣਾ ਸਕਦੇ ਆ। ਜਦੋਂ ਇਹ ਦਾਣਾ ਪੂਰਾ ਗੁਲਾਬੀ ਹੋ ਜਾਊਗਾ ਨਾ, ਇੱਥੇ ਮੈਂ ਤੁਹਾਨੂੰ ਕੋਈ ਦਿਖਾ ਦਿੰਦਾ ਜੇ ਕੋਈ ਪੂਰਾ ਗੁਲਾਬੀ। ਇਹ ਪੂਰਾ ਗੁਲਾਬੀ ਹਜੇ ਹੋਇਆ ਨਹੀਂ, ਪੂਰਾ ਕਾਲਾ ਕੱਟ ਲਾਲ ਹੁੰਦਾ। ਜੇ ਦਾਣਾ ਕੋਈ ਲੱਭਦਾ ਮੈਂ ਤੁਹਾਨੂੰ ਦਿਖਾਣਾ। ਤੇ ਉਦਾਂ ਦੇ ਦਾਣੇ ਲੈ ਕੇ ਨਾ ਜੀ ਤੁਸੀਂ ਤੇ ਉਹਦਾ ਅਚਾਰ ਵੀ ਪਾ ਸਕਦੇ ਆ। ਹੁਣ ਟਾਈਮ ਆ ਕਰੌਂਦੇ ਦੇ ਅਚਾਰ ਦਾ, ਤੇ ਤੁਸੀਂ ਮੁਰੱਬਾ ਵੀ ਬਣਾ ਸਕਦੇ ਆ ਕਰੌਂਦੇ ਦਾ, ਉਹਦਾ ਵੀ ਹੁਣ ਟਾਈਮ ਆ। ਪਰ ਇਹ ਆ ਵੀ ਖਿਆਲ ਰੱਖਿਓ ਵੀ ਕਰੌਂਦਾ ਕੱਚਾ ਨਾ ਤੁਸੀਂ ਤੋੜ ਲਿਓ, ਜ਼ਹਿਰ ਵਰਗਾ ਹੁੰਦਾ ਕੌੜਾ। ਦਾਣਾ ਮੈਂ ਤੁਹਾਨੂੰ ਕੋਈ ਦਿਖਾ ਦਿੰਦਾ। ਆਹ ਦਾਣਾ ਦਿਖਾਇਓ ਜੀ ਉਸਮਾਨ ਸਾਹਿਬ। ਆਹ ਉੱਤੇ ਆਹ ਦਾਣਾ, ਆਹ ਇਦਾਂ ਦਾ ਦਾਣਾ ਫਾਲਸੇ ਤਰ੍ਹਾਂ ਹੋ ਗਿਆ। ਆਹ ਫਾਲਸੇ ਤਰ੍ਹਾਂ ਆਹ ਦਾਣਾ ਜਿਹੜਾ ਉੱਤੇ ਸਿਰੇ ਤੇ ਆ ਨਾ ਜੀ, ਆਹ ਦਾਣਾ ਤਿਆਰ ਆ। ਇਦਾਂ ਜਦੋਂ ਕੱਟ ਕਾਲਾ ਹੋ ਜਵੇ, ਨੀਲਾ ਹੋ ਜਵੇ ਨਾ, ਸਮਝੋ ਫਿਰ ਇਹ ਤਿਆਰ ਹੋ ਗਿਆ। ਉਦੋਂ ਇਹਦਾ ਅਚਾਰ ਵੀ ਪੈ ਸਕਦਾ, ਮੁਰੱਬਾ ਵੀ ਪੈ ਸਕਦਾ। ਹਾਂਜੀ ਦੇਖੋ ਨਾ ਵਿੱਚ ਬਹੁਤ ਸੋਹਣਾ ਰੰਗ ਆ, ਦੇਖ ਨਾ ਸੋਹਣਾ ਫਲ ਲੱਗ ਰਿਹਾ ਜੀ। ਰੰਗ ਬੜਾ ਸੋਹਣਾ ਜੀ। ਰੰਗ ਸੋਹਣਾ ਜੀ। ਕੁਦਰਤ ਦਾ ਨਿਜ਼ਾਮ ਅੱਲਾਹ ਤਾਲਾ ਦਾ। ਸੁਭਾਨ ਅੱਲਾ। ਕੀ ਬਾਤ ਹੈ। ਤੁਸੀਂ ਇੱਥੇ ਨਾ ਥੋੜਾ ਜਿਹਾ ਦੂਰ ਹੋ ਕੇ ਦਿਖਾਓ ਜੀ ਕਿ ਸੋਹਣਾ ਕਿੰਨਾ ਲੱਗ ਰਿਹਾ। ਪੂਰਾ ਬੂਟਾ ਦਿਖਾਓ ਜੀ। ਮੈਂ ਨਾ ਜੀ ਜਿਹੜਾ ਫਲ ਆ ਨਾ, ਉਹ ਫਲ ਦੋ ਕੰਮ ਦੇ ਰਿਹਾ। ਇੱਕ ਫਲ ਆ, ਦੂਸਰਾ ਫੁੱਲਾਂ ਦੀ ਜਗ੍ਹਾ ਤੇ ਚਮਕ ਰਿਹਾ। ਸੁਭਾਨ ਅੱਲਾ। ਚਾਚਾ ਬੂਟੇ ਨੇ ਕਿੰਨੀ ਸੋਹਣੀ ਗੱਲ ਕੀਤੀ। ਕਹਿੰਦਾ ਵੀ ਫਲ ਦਾ ਫਲ ਆ, ਫੁੱਲ ਦੇ ਫੁੱਲ ਆ। ਫੁੱਲ ਦੇ ਫੁੱਲ ਆ, ਉਹ ਚਮਕ ਹੀ ਐਵੇਂ ਰਿਹਾ ਜਿਸ ਤਰ੍ਹਾਂ ਫੁੱਲ ਚਮਕ ਰਿਹਾ। ਤੁਸੀਂ ਕਰੌਂਦੇ ਦੇ ਬੂਟੇ ਦੇਖੇ ਹੋਣੇ, ਤੁਸੀਂ ਕਰੌਂਦੇ ਦੀਆਂ ਝਾੜੀਆਂ ਜੀਆਂ ਬਣੀਆਂ ਦੇਖੀਆਂ ਹੋਣੀਆਂ, ਜਾਂ ਬਹੁਤਾ ਕੀਤਾ ਤੁਸੀਂ ਐਡਾ ਕੁ ਬੂਟਾ ਦੇਖਿਆ ਹੋਣਾ। ਤੁਸੀਂ ਕਰੌਂਦੇ ਦਾ ਨਾ ਇੰਜ ਮੁੱਢ ਬਣਿਆ ਨਹੀਂ ਦੇਖਿਆ ਹੋਣਾ। ਆ ਦੇਖੋ ਤੁਹਾਡੇ ਮਗਰਲੇ ਪਾਸੇ ਆ, ਇਹ ਵੀ ਕਰੌਂਦਾ। ਤੇ ਵੇਖੋ ਕਿੱਡਾ ਮੁੱਢ ਬਣਿਆ। ਇਹਦੀ ਕਿੰਨੀ ਕੁ ਉਮਰ ਹੋਣੀ ਅਲੀ ਸਾਹਿਬ? 10 ਸਾਲਾਂ ਦੇ ਵਿੱਚ ਜਾ ਕੇ ਜੀ ਕਰੌਂਦੇ ਦਾ ਮੁੱਢ ਬਣਦਾ। ਮੈਨੂੰ ਇੰਜ ਲੱਗਦਾ ਵੀ 10 ਤੋਂ ਵੀ ਸ਼ਾਇਦ ਉੱਤੇ ਹੋਵੇ। ਕੋ ਸਾਲ ਅੱਧਾ ਇਤਨਾ। ਤੇ ਮਾਸ਼ਾਅੱਲਾ ਫਲ ਦੇਖੋ ਇਹਨੇ ਵੀ ਪੂਰਾ ਲਿਆ ਹੈ। ਦੇਖ ਜਿੱਦਾਂ ਮੋਤੀ ਨਹੀਂ ਹੁੰਦੇ, ਹਾਂ ਹਾਂ, ਜਿੱਦਾਂ ਉਹ ਬਾਦਸ਼ਾਹਾਂ ਦੇ ਖਜ਼ਾਨਿਆਂ 'ਚ ਰੰਗ ਬਰੰਗੇ ਮੋਤੀ ਹੁੰਦੇ ਚਮਕਦੇ ਸੀ, ਇਦਾਂ ਖਜ਼ਾਨਾ ਚਮਕ ਰਿਹਾ। ਤੇ ਹੈ ਵੀ ਇਹ ਖਜ਼ਾਨਾ ਹੀ ਆ। 400 ਨੂੰ ਕਿਲੋ ਵਿਕਦਾ। 400 ਨੂੰ ਕਿਲੋ ਵੇਚ ਰਹੇ? ਕਿੱਦਾਂ ਦਾ ਤੋੜ ਕੇ ਤਿਆਰ ਜਾਂ ਹੋਣਾ ਤਿਆਰ ਕਰਕੇ। ਤਿਆਰ। ਅੱਛਾ ਤੁਸੀਂ ਦੱਸ ਦਿਓ ਤਿਆਰ ਕਿੱਦਾਂ ਦਾ ਹੁੰਦਾ, ਮੈਂ ਤਾਂ ਅੱਗੇ ਆਪਣਾ ਟੇਵਾ ਜਿਹਾ ਬਸ ਦੱਸਿਆ। ਯਾ ਲਾਲ ਹੋਣਾ ਹੈ ਜੀ ਤੁਹਾਡਾ, ਬਿਲਕੁਲ ਗੱਲ ਸਹੀ। ਬਸ ਅੱਛਾ ਸਹੀ ਗੱਲ, ਸ਼ੁਕਰ ਹੈ ਸਿਰਫ ਗੱਲ। ਮੋਟਾ ਹੋ ਜਾਣਾ ਤੇ ਲਾਲ ਜਾਂ ਹੋਣਾ। ਹਾਂ ਹਜੇ ਦਾਣੇ ਨਿੱਕੇ ਆ। ਕਰੌਂਦੇ ਦਾ ਦਾਣਾ ਇਦਾਂ ਹੋ ਜਾਂਦਾ ਜਿੱਦਾਂ ਗੋਲ ਬੇਰ ਹੁੰਦਾ, ਏਡਾ ਏਡਾ ਹੋ ਜਾਂਦਾ। ਬਿਲਕੁਲ। ਤੇ ਉਹ ਭਾਈ ਦੱਸ ਰਿਹਾ ਵੀ 400 ਨੂੰ ਕਿਲੋ। ਇਹ ਫਸਲ ਵੀ ਹੈ, ਇਹ ਬਾਗ ਵੀ ਲਾ ਸਕਦੇ ਆ, ਇਹ ਕਮਾਈ ਵੀ ਕਰ ਸਕਦੇ ਆ ਕਰੌਂਦੇ ਤੋਂ।
400 ਰੁਪਏ ਕਿਲੋ ਬੜਾ ਰੇਟ ਆ ਜੀ ਇਹ। ਸਹੀ ਬੜਾ ਰੇਟ। ਤੇ ਦੇਖੋ ਨਾ ਹੁਣ ਮਣਾ ਮੂੰਹ ਲੱਗਾ ਤੇ ਉਹ ਸਿਖਰੀ ਦੇ ਉੱਤੇ ਕਿਦਾਂ ਅਕਸਰ ਇੰਨੇ ਮਰਬੇ ਇੰਨੇ ਕੁਝ ਹੁੰਦਾ, ਇੰਨੇ ਚਾਰ ਲੋਕ ਪਾਉਂਦੇ ਨੇ। ਹਾਂਜੀ। ਇਹ ਕਿਧਰੇ ਇਹ ਹੈ ਹੀ ਬਾਗ, ਹੈ ਹੀ ਇਹ ਆ ਨਾ। ਬਾਗ ਹੈ ਹਾਂ ਇਹ ਲੱਗਦਾ ਹੈ ਵੀ ਥੋੜਾ ਲੱਗਾ ਖਲਾ, ਜਦੋਂ ਇਹਨੂੰ ਉਤਾਰਨਾ ਫਿਰ ਕਾਫੀ ਉਤਰਨਾ। ਅੱਛਾ ਮਾਸ਼ਾਅੱਲਾ। ਕਿਉਂਕਿ ਪੱਤਿਆਂ ਦੇ ਸਾਈਡਾਂ ਤੇ ਅੱਗੇ ਪਿੱਛੇ ਵੀ ਹੋ ਨਹੀਂ ਉਹ ਯਾਰ ਟਹਿਣੀ ਵੇਖਦੇ ਪਏ ਨਾ ਜਿਹੜੀ ਇੱਕ ਸਾਈਡ ਤੇ ਹਾਂਜੀ ਹਾਂਜੀ ਪਾਸੇ ਉਹਦੀ ਤਸਵੀਰ ਹੈ। ਹਾਂਜੀ ਹਾਂਜੀ ਉਹ ਬੜਾ ਨਹੀਂ ਬਹੁਤ ਸੋਹਣਾ ਲੱਗ ਰਿਹਾ ਜੀ, ਅੱਖਾਂ ਨੂੰ ਚੰਗਾ ਲੱਗ ਰਿਹਾ। ਹਾਂ ਦੇਖਣ 'ਚ ਦਿਲ ਖੁਸ਼ ਹੋਇਆ। ਤੇ ਉਹ ਸਿਰਫ ਤੁਹਾਨੂੰ ਤਾਂ ਇਹ ਵਿਖਾਇਆ ਕਰਾਉਂਦੇ ਦਾ ਬੂਟਾ ਵੀ ਹੁਣ ਟਾਈਮ ਆ, ਟਾਈਮ ਸੰਭਾਲ ਲਓ। ਹਾਂ ਜੇ ਕਰਾਉਂਦੇ ਦਾ ਬੂਟਾ ਤੁਹਾਡੇ ਲੱਗ ਗਿਆ ਜਾਂ ਤੁਸੀਂ ਕਰਾਉਂਦੇ ਦੇ ਸ਼ੌਕੀਨ ਆ, ਤੁਸੀਂ ਮੁਰੱਬਾ ਖਾਣਾ ਚਾਹੁੰਦੇ ਜਾਂ ਅਚਾਰ ਪਾਣਾ ਚਾਹੁੰਦੇ, ਹੁਣ ਟਾਈਮ ਆ, ਟਾਈਮ ਸੰਭਾਲ ਲਓ। ਸੰਭਾਲ ਲਓ। ਮੁੱਲ ਲੈ ਕੇ ਵੀ ਪਾਓ, ਕੋ ਸੇਰਕ ਦਾ ਹਾਂਜੀ ਹਾਂਜੀ ਅਚਾਰ ਪਾ ਲਓ, ਸਾਰਾ ਸਾਲ ਖਾਇਓ। ਸਾਰਾ ਤੇ ਮੁਰੱਬਾ ਬਣਾਉਣਾ ਮੁਰੱਬਾ ਬਣਾ ਲਓ। ਮੁਰੱਬਾ ਕਿਸ ਟਾਈਮ ਬਣਾ ਕੇ ਦਿਖਾ ਦਿੰਨੇ। ਹਾਂਜੀ ਸਾਡਾ ਬਣਾਉਂਦੇ ਆਹੋ ਤੇ ਬਣਾ ਲਾਂਗੇ। ਹਾਂ ਸਾਡਾ ਬਣਾਇਆ ਤਾਂ ਤੁਸੀਂ ਫਿਰ ਬਣਾ ਲਓਗੇ। ਕਿਸੇ ਸਿਆਣੇ ਬੰਦੇ ਨੂੰ ਪੁੱਛ ਕੇ ਦੱਸ ਦਾਂਗੇ ਤੁਹਾਨੂੰ ਕਿੱਦਾਂ ਬਣਦਾ। ਸਹੀ ਹੈ। ਠੀਕ ਆ ਜੀ। ਅੱਜ ਚਾਚਾ ਤੂੰ ਤਾਂ ਬਣਾ ਹੀ ਲਏਗਾ। ਤੇ ਛੱਡਦੇ ਆ ਚਾਚਾ ਬੂਟੇ ਨੇ ਹਾਮੀ ਭਰ ਲਈ। ਇਹਨੂੰ ਕਹੋ ਨਾ ਕੋੜ ਤੁੰਬਿਆਂ ਦਾ ਮੁਰੱਬਾ ਬਣਾ ਦੇ, ਇਹਨੇ ਕਹਣਾ ਬਣਾ ਲਾਂਗੇ। ਬਣਾ ਲੈਣਾ, ਤੁਸੀਂ ਬਣਾ ਲਾਂਗੇ ਨਾ। ਕੋਈ ਰੌਲਾ ਨਹੀਂ। ਰੌਲਾ ਹੀ ਕੋਈ ਨਹੀਂ। ਹਾਂਜੀ ਕੋੜ ਤੁੰਬਿਆਂ ਦਾ ਮੁਰੱਬਾ ਉਹ ਵੀ ਬਣਾ ਲਾਂਗੇ। ਹਾਂਜੀ ਮੇਰੇ ਵੱਲੋਂ ਨਾ ਕੋਈ ਨਹੀਂ, ਕੋੜ ਤੁਮ ਮੈਨੂੰ ਪੁੱਛ ਲਓ। ਹਾਂ ਕੋੜ ਤੁੰਬੇ ਨੂੰ ਇਤਰਾਜ਼ ਨਾ ਹੋਵੇ। ਹਾਂ ਉਹਨੂੰ ਨਾ ਇਤਰਾਜ਼ ਹੋਵੇ ਤੇ ਆਪਾਂ ਇਨਸ਼ਾਅੱਲਾ ਬਣਾ ਲਵਾਂਗੇ ਜੀ। ਚਾਚਾ ਬੂਟਾ ਦਿੰਦਾ ਵਾ, ਚਾਚਾ ਬੂਟੇ ਕੋ ਨਾ ਹੈ ਨਹੀਂ। ਵਾਹ ਬਈ ਆ ਜਾਓ ਜੀ। ਇੱਥੇ ਖਲੋ ਕੇ ਨਾ ਇੱਕ ਗੱਲ ਚੇਤੇ ਆ ਗਈ। ਨਿੱਕੇ ਹੁੰਦੇ ਜਦੋਂ ਕਿਤੇ ਕੋਈ ਸ਼ੈ ਵੰਡੀਂਦੀ ਹੁੰਦੀ ਸੀ ਨਾ, ਕੋਈ 11ਵੀਂ ਸ਼ਰੀਫ ਦੀ ਜਾਂ ਕੋਈ ਅੱਗੇ ਪਿੱਛੇ ਕੋਈ ਐਸਾ ਮੌਕਾ ਹੋਣਾ, ਕੋਈ ਸ਼੍ਰੇਣੀ ਕਿਤੇ ਵੰਡ ਹੋ ਰਹੀ ਹੈ ਤੇ ਉਹ ਝੋਲੀ ਕਰ ਇਦਾਂ ਕਰਨੀ ਤੇ ਉਹਦੇ ਵਿੱਚ ਉਹ ਰੰਗ ਬਰੰਗੀਆਂ ਛਾਵਾਂ ਮੁੱਠ ਭਰ ਕੇ ਨਾ ਉਹ ਪਾਉਂਦੇ ਸੀ ਨਾ। ਹਾਂਜੀ ਹਾਂਜੀ ਤੇ ਉਹ ਰੰਗ ਬਰੰਗੀਆਂ ਛਾਵਾਂ, ਬੂੰਦੀ ਆ ਗਈ, ਨਮਕ ਪਾਰੇ ਆ ਗਏ ਤੇ ਇਦਾਂ ਦੀਆਂ ਰੰਗ ਬਰੰਗੀਆਂ ਛਾਵਾਂ ਸੀ। ਜਦੋਂ ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੈ, ਸ਼ੌਕ ਕੀਤੇ, ਬਾਗ ਲਾਏ ਆ ਨਾ, ਉਹਨਾਂ ਨੂੰ ਵੀ ਇਦਾਂ ਹੀ ਝੋਲੀ ਕਰਦੇ ਆ ਰੰਗ ਬਰੰਗੀਆਂ ਛਾਵਾਂ। ਹੁਣ ਅਸੀਂ ਖਲੋਤੇ ਚੀਕੂ ਦੇ ਬਾਗ 'ਚ, ਚੀਕੂ ਖਾਓ ਤੇ ਉਹ ਉੱਤੋਂ ਝੋਲੀ ਦੇ ਵਿੱਚ ਅੰਬ ਡਿੱਗ ਰਹੇ। ਅੰਬ ਡਿੱਗ ਰਿਹਾ। ਓਹ ਮਾਸ਼ਾਅੱਲਾ ਰੰਗ ਬਰੰਗੀਆਂ ਨੇਮਤਾਂ ਕੁਦਰਤੀ। ਬਾਤ ਜੀ। ਇਹ ਬੂਟੇ ਵੀ ਇਦਾਂ ਹੁੰਦੇ ਆ ਜਿੱਦਾਂ ਕੋਈ ਬਜ਼ੁਰਗ ਨਹੀਂ, ਤੁਸੀਂ ਆਪਣਾ ਘਰ ਦੇ ਵਿੱਚ ਕਿਸੇ ਵੱਡ ਵਡੇਰੇ ਕੋਲ ਜਾਂਦੇ ਆ ਤੇ ਉਹ ਜੇਬ 'ਚੋਂ ਕੱਢ ਕੇ ਮੱਛੀ ਨਹੀਂ ਦੇ ਦਿੰਦਾ। ਹਾਂਜੀ ਆ ਤੁਸੀਂ ਵੇਖਿਆ ਹੋਣਾ ਵੱਡ ਵਡੇਰੇ ਜੇਬ 'ਚ ਮੱਛੀਆਂ ਰੱਖਦੇ ਮੱਛੀਆਂ ਰੱਖਦੇ ਵੀ ਕੋਈ ਨਿਆਣਾ ਲੱਗ ਗਿਆ ਹੋਵੇ ਤੇ ਖਾਲੀ ਨਾ ਜਾਵੇ। ਆ ਅੰਬ ਨੇ ਵੀ ਮੱਛੀਆਂ ਰੱਖੀਆਂ ਜੀ। ਅੰਬ ਨੇ ਮੱਛੀਆਂ ਰੱਖੀ ਤੇ ਇਦਾਂ ਹੀ। ਇਹ ਪਤਾ ਲੱਗਾ ਬਜ਼ੁਰਗ ਤੈਨੂੰ? ਹਾਂਜੀ ਤੈਨੂੰ ਪਤਾ ਲੱਗਾ ਵੀ ਅੰਬ ਜਿਹੜਾ ਹਾਂ। ਇਹਨੇ ਆਪਣੇ ਕੋਲ ਮੱਛੀਆਂ ਰੱਖੀਆਂ, ਨਿਆਣਿਆਂ ਸਿਆਣਿਆਂ ਨੂੰ ਦਿੰਦਾ ਜੀ। ਦਿੰਦਾ ਆ ਮੱਛੀਆਂ ਹੀ ਆ। ਇਹ ਨਹੀਂ, ਹੋਰ ਉਹਨੇ ਬੁੱਕਲ 'ਚ ਲੁਕੋ ਕੇ ਰੱਖੀਆਂ, ਤੁਹਾਨੂੰ ਪਤਾ ਹੀ ਲੱਗਣਾ ਹਜੇ। ਦੇਖ ਲਓ ਉਹ ਕਿਹੜੀਆਂ? ਉਹ ਵੇਖ ਡੂਮਣਾ ਮਾਖੀ ਲੱਗਾ, ਸ਼ਾਇਦ ਲਾਇਆ ਉਹਨੇ ਆਪਣੇ। ਉਹ ਮਾਖੀ ਜਿਹੜਾ ਬਾਈ ਉਹਨੇ ਰੱਖੀਆਂ ਟਾਫੀਆਂ ਆਈਆਂ ਉਹ। ਹਾਂ ਨਹੀਂ ਉਹ ਤੁਹਾਨੂੰ ਤਾਂ ਕੁਛ ਨਹੀਂ ਕਹਿੰਦਾ ਮੇਰੇ ਖੜਿਆਂ। ਨਹੀਂ ਉਹ ਇਹ ਤਾਂ ਵੀ ਗਰੰਟੀ ਆ। ਨਹੀਂ ਉਹ ਤਾਂ ਉਹਨੇ ਪਿਸਤੌਲ ਰੱਖਿਆ ਕੋਲ। ਉਹ ਜਿਵੇਂ ਬਜ਼ੁਰਗ ਦੇ ਹੱਥ 'ਚ ਡਾਂਗ ਵੀ ਹੁੰਦੀ ਹੈ ਨਾ, ਉਹ ਹਾਂਜੀ। ਦੱਸਣੀ ਭੁੱਲ ਗਏ ਸੀ। ਭੁੱਲ ਗਏ ਇਹ ਡਾਂਗ ਆ ਜੀ ਉਹ ਪੂਰੀ। ਵੇਖ ਲੈ, ਹਾਂ ਇਹ ਤਾਂ ਸ਼ੀਸ਼ ਨਾਗ ਆ, ਕਾਲਾ ਡੋਣਾ ਕਾਲਾ ਲੱਗਾ। ਡੂਮਣਾ। ਮੈਂ ਗੱਲ ਕਰਦਾ ਸੀ ਨਾ ਹਾਂਜੀ। ਵੀ ਉਹ ਬਜ਼ੁਰਗ ਕਿਸੇ ਕੋਲ ਜਾਣਾ ਨਾ ਤੇ ਉਹਨੇ ਉਹ ਜੇਬ 'ਚੋਂ ਇੱਕ ਮੱਛੀ ਕੱਢ ਕੇ ਦੇ ਕੱਢ ਕੇ ਦੇਣੀ। ਨਿਆਣਿਆਂ ਨੂੰ ਇਹ ਰੁੱਖ ਜਿਹੜੇ ਆ ਨਾ, ਇਹ ਵੀ ਇਦਾਂ ਹੀ ਵੱਡ ਵਡੇਰਿਆਂ ਤਰ੍ਹਾਂ ਪਿਆਰ ਕਰਦੇ। ਇਹਨਾਂ ਦੇ ਅਸੀਂ ਜਿਵੇਂ ਜਵਾਕ ਹੁੰਨੇ ਬੱਚੇ, ਜਦੋਂ ਬਾਗ 'ਚ ਆਓਗੇ ਤੁਹਾਨੂੰ ਕੁਛ ਨਾ ਕੁਛ ਖਾਣ ਨੂੰ ਲੱਭ ਜੂ। ਹਾਂ। ਤੁਸੀਂ ਭੁੱਖੇ ਨਹੀਂ ਮੁੜਨ ਲੱਗੇ। ਅੰਬ ਦਾ ਬੂਟਾ ਇੱਕ ਲੱਗਾ ਹੋਵੇ, ਹੁਣ ਮੈਂ ਦੇਖ ਮਾਸ਼ਾਅੱਲਾ ਇੱਕ ਆ, ਹਾਂਜੀ ਹਾਂਜੀ ਇੱਕ ਬੂਟਾ ਤੇ ਉਹਦੀ ਰੌਣਕ ਦੇਖ ਲਓ। ਰੌਣਕ ਵੇ। ਤੇ ਉਹ ਮੁੰਡਾ ਅੱਗੇ ਦੱਸਦਾ ਸੀ, ਕਹਿੰਦਾ ਵੀ ਅਸੀਂ ਕਦੀ ਵੀ ਇੱਥੋਂ ਫੇਰਾ ਖਾਲੀ ਨਹੀਂ ਗਿਆ, ਕੋਈ ਨਾ ਕੋਈ ਪੱਕਾ ਅੰਬ ਥੱਲੇ ਡਿੱਗਾ ਡਿੱਗਿਆ ਹੁੰਦਾ। ਤੇ ਕਦੀ ਤੋੜ ਕੇ ਖਾ ਲਿਆ, ਵੀ ਬੰਦਾ ਭੁੱਖਾ ਰਹਿੰਦਾ ਹੀ ਨਹੀਂ। ਅਲੀ ਸਾਹਿਬ ਇਸ ਅੰਬ ਦੀ ਉਮਰ ਸਾਨੂੰ ਦੱਸ ਦਿਓ ਕਿੰਨੀ ਕੁ ਤੇ ਕੀ ਦਾਸਤਾਨ ਇਹਦੀ? ਇਹ ਚੀਕੂ ਦੇ ਨਾਲ ਹੈ ਜੀ। ਅੱਛਾ ਇਹ ਇਕੱਠਾ ਬਾਗ 40 ਸਾਲ ਪੁਰਾਣਾ ਅੰਬ ਆ ਜੀ ਇਹ। ਅੰਬ ਵੀ ਬੜਾ ਪੁਰਾਣਾ ਇਕੱਠਾ ਹੀ ਲਾਇਆ ਕਹਿੰਦੇ ਜੀ। ਇਕੱਠਾ ਲਾਇਆ, 40 ਸਾਲ ਪੁਰਾਣਾ ਅੰਬ ਆ ਜੀ। ਤੇ ਇਹ ਨਸਲ ਕਿਹੜੀ ਹੈ ਜੀ? ਫਜਰੀ। ਫਜਰੀ ਆ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਸ਼ੇਕ ਵਾਸਤੇ ਤਾਂ ਤਕਰੀਬਨ ਕਿਲੋ ਦੇ ਕਰੀਬ ਹੀ ਹੁੰਦਾ ਹੈ ਇੱਕ ਅੰਬ। ਮਾਸ਼ਾਅੱਲਾ ਮਾਸ਼ਾਅੱਲਾ। ਫਜਰੀ ਅੰਬ ਆ, 1 ਕਿਲੋ ਦਾ ਇੱਕ ਅੰਬ ਹੋ ਜਾਂਦਾ। ਤੇ ਫਜਰੀ ਅੰਬ ਦੇ ਉੱਤੇ ਉਹ ਚੌਂਸਾ ਡੂਮਣਾ ਲੱਗਾ। ਉਸਮਾਨ ਸਾਹਿਬ ਨਜ਼ਰ ਆਇਆ ਜੇ? ਇਹਦੇ ਵੱਲ ਉਂਗਲੀ ਨਾ ਕਰੇ, ਹਾਂ ਆ ਡੂਮਣੇ ਵੱਲ ਉਂਗਲੀ ਨਹੀਂ ਕਰੀਦੀ ਜੀ, ਇਹ ਮਗਰ ਆ ਜਾਂਦਾ। ਆਪ ਕਰੀ ਜਾਣਾ। ਨਹੀਂ ਮੈਂ ਤਾਂ ਉਂਝ ਦੱਸ ਰਿਹਾ ਵੀ ਇੰਜ ਨਹੀਂ ਕਰਨੀ ਉਂਗਲੀ। ਮੈਂ ਤਾਂ ਤੇਰੇ ਵੱਲ ਉਂਗਲੀ ਚਾਚਾ ਕਰ ਰਿਹਾ, ਡੂਮਣੇ ਵੱਲ ਤਾਂ ਨਹੀਂ ਕਰ ਰਿਹਾ। ਕਰ ਲਾ। ਚਾਚਾ ਤਾਂ ਇੰਨਾ ਕੁਝ ਕਹਿੰਦਾ, ਡੂਮਣਾ ਤਾਂ ਪੈਂਦਾ ਗੱਲ। ਅੱਛਾ ਜੀ ਸਾਨੂੰ ਹੁਣ ਕੋਈ ਚੀਕੂ ਦਾ ਜਿਹੜਾ ਨਾ ਉਹ ਦਿਖਾਓ ਬੂਟਾ ਜਿਹਨੂੰ ਫਲ ਸੋਹਣਾ ਫਲ ਲੱਗਾ ਹੋਵੇ। ਦੇਖੋ ਨਾ ਬਾਗ ਦੇ ਵਿੱਚ ਤੁਰਦੇ ਆ ਜਿੱਦਾਂ ਨਹੀਂ ਪਹਾੜਾਂ ਦੇ ਵਿੱਚ ਬੰਦਾ ਤੁਰਦਾ ਹੁੰਦਾ। ਇਹ ਹਰਿਆਲੀ ਦੇ ਪਹਾੜ ਆ, ਮਾਸ਼ਾਅੱਲਾ ਦੇਖੋ ਜੀ ਫਲ। ਇਹ ਰੁੱਖਾਂ ਦੇ ਪਹਾੜ ਆ। ਮਾਸ਼ਾਅੱਲਾ ਮਾਸ਼ਾਅੱਲਾ ਸੋਹਣਾ ਫਲ। ਮਾਸ਼ਾਅੱਲਾ ਸੋਹਣਾ ਫਲ ਆ ਜੀ। ਮਾਸ਼ਾਅੱਲਾ ਹਾਂ। ਹਾਂਜੀ ਅੱਛਾ ਜੀ ਅਲੀ ਸਾਹਿਬ ਕਿੱਦਾਂ ਪਤਾ ਲੱਗਦਾ ਵੀ ਇਹ ਚੀਕੂ ਪੱਕ ਗਿਆ ਉੱਤੇ? ਉਹਦੀ ਕੋਈ ਨਿਸ਼ਾਨੀ ਹੈ ਜੀ? ਹਾਂਜੀ ਹੈ ਜੀ। ਅੱਛਾ ਇਹਦੇ ਉੱਤੇ ਨਾ ਜੀ ਬੋਰ ਆ ਜਾਂਦੀ। ਅੱਛਾ
ਜਿਹੜਾ ਤਿਆਰ ਹੋ ਜਾਂਦਾ ਉਹਦੇ ਉੱਤੇ ਬੋਰ ਆ ਜਾਂਦੀ, ਉਹਦਾ ਕਲਰ ਚੇਂਜ ਹੋ ਜਾਂਦਾ। ਅੱਛਾ ਹਾਂ ਉਹ ਜ਼ਿਆਦਾ ਲਾਲ ਕਲਰ ਹੈ। ਅੱਛਾ ਆ ਦੇਖੋ ਜੀ ਆ ਇਸ ਸਾਂਝਾ ਰਿਜ਼ਕ ਹਾਂ ਆ ਵੇਖੋ ਆ ਵੈਰੀ ਗੁੱਡ ਇਹ ਆ ਇਹ ਵੀ ਲੈ ਆ ਸਾਂਝਾ ਏਰੀਆ ਸੀ। ਦੇਖੋ ਚਿੜੀਆਂ ਤੋਤੇ ਵੀ ਖਾ ਰਹੇ, ਹਰ ਸ਼ੈ ਖਾ ਸੁਭਾਨ ਲੈ ਆ ਗੱਲ ਜਿਹੜੀ ਤੁਸੀਂ ਅੱਗੇ ਪੁੱਛੀ ਸੀ ਨਾ ਸੁਰਾ ਸਾਹਿਬ, ਹਾਂ ਬਈ ਤੁਸੀਂ ਇਹਨਾਂ ਨੂੰ ਉੱਤੇ ਕਿਉਂ ਨਹੀਂ ਪੱਕਣ ਦਿੰਦੇ, ਜਦ ਉੱਤੇ ਪੱਕਦੇ ਆ ਤੇ ਤੁਸੀਂ ਕਿਉਂ ਤੋੜ ਕੇ ਪੈਲ ਪਾਉਂਦੇ ਜੇ, ਕਿਉਂ ਜ਼ਹਿਰ ਲਾਉਂਦੇ ਜੇ? ਹਾਂਜੀ ਪੁੱਛਿਆ ਜੀ, ਪੁੱਛਿਆ ਸੀ ਨਾ। ਹਾਂਜੀ ਉਹਦੀ ਇਹ ਵਜ੍ਹਾ ਹੈ ਕਿ ਜਿਹਦਾ ਉੱਤੇ ਪੱਕ ਜਾਣਾ, ਇੱਕ ਤਾਂ ਇਹਨੂੰ ਜਾਨਵਰਾਂ ਨੇ ਖਾਣਾ, ਹੂੰ ਇੱਕ ਇਹ ਜ਼ਿਆਦਾ 5 ਨਹੀਂ 10 ਕਿਲੋ ਜਿਹੜਾ ਡੇਲੀ ਦੇ ਵਿੱਚ ਉਹ ਪੱਕੇ ਤੋਂ ਡਿੱਗ ਪੈਣਗੇ, ਥੱਲੇ ਡਿੱਗ ਕੇ ਖਰਾਬ ਹੋਏਗਾ, ਫਿਰ ਇਹਦੀ ਆਮਦਨ ਨਹੀਂ ਹੁੰਦੀ। ਇਹ ਟਾਈਮ ਥੋੜਾ ਕੱਢਦਾ, ਹੂੰ ਇਹ ਅੱਜ ਪੱਕਿਆ ਥੱਲਿਓਂ ਸੱਟ ਨਾ ਕੋਈ ਖਰਾਬ ਹੋ ਗਿਆ, ਕੋਈ ਜਾਨਵਰਾਂ ਨੇ ਖਾ ਲਿਆ, ਇਹ ਫਿਰ ਤਾਂ ਇਹ ਤਰ ਵੱਤਰ ਨਹੀਂ ਜਿੱਦਾਂ ਹੁੰਦਾ, ਹਾਂਜੀ ਇਹਨੂੰ ਗੱਦਰ ਨੂੰ ਤੋੜਦੇ ਨੇ, ਗੱਦਰ ਨੂੰ ਤੋੜ ਕੇ ਤਾਂ ਇਹਦੀ ਪੈਲ ਪਾਉਂਦੇ ਨੇ ਵੀ ਆਮਦਨ ਇਹਦੀ ਠੀਕ ਹੋ ਜਾਵੇ, ਹਾਂਜੀ ਇਕੱਠੀ ਹੋ ਜਾਵੇ ਤੇ ਇਹ ਸੰਭਾਲਿਆ ਜਾਵੇ, ਫਲ ਖਰਾਬ ਨਾ ਹੋਵੇ, ਇਹ ਜੀ ਇਸ ਅਸੀਂ ਵਾਸਤੇ ਕਰਦੇ ਆ ਜੀ ਕਹਿ ਲਓ ਕੁਦਰਤੀ ਖੋਇਆ। ਆ। ਹਾਂਜੀ ਕੁਦਰਤੀ ਇਹ ਖੋਇਆ ਮਲਾਈ ਹੈ ਜੀ, ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਮਠਿਆਈ ਆ। ਹਾਂਜੀ ਇਹ ਹਾਂਜੀ ਇਹ ਕੁਦਰਤੀ ਮਠਿਆਈ ਹੈ। ਸੁਭਾਨ ਅੱਲਾ। ਅੱਛਾ ਚਾਚਾ ਖਾਈਏ ਇੱਕ ਵਾਰੀ। ਤਿਆਰ ਸੁਭਾਨ ਅੱਲਾ। ਸੁਭਾਨ ਅੱਲਾ। ਮੈਂ ਅਗਰ ਤਾਂ ਅੱਗੇ ਕੱਚਾ ਕੱਚਾ ਤਾਂ ਖਾ ਬੈਠਾ ਕੜਵਾ ਹਾਂ। ਦੇਖੀ ਦੇਖੀ ਚਾਚਾ ਆਹੀ ਆ ਖਾ ਤੂੰ। ਮੈਂ ਆਪ ਤਾਂ ਕਰ ਲੂੰਗਾ ਕਹਿ ਰਿਹਾ ਅਲੀ ਸਾਹਿਬ? ਤਿਆਰ ਹੈ ਤੇ ਜਿਸ ਤਰ੍ਹਾਂ ਸ਼ਹਿਦ ਹੈ, ਹਾਂ ਹਾਂ ਚੀਨੀ ਨਹੀਂ ਸ਼ਹਿਦ, ਸ਼ਾਇਦ ਯਕੀਨ ਕੱਚਾ ਤਾਂ ਕੜਵਾ, ਅੱਲਾ ਦੀ ਕੁਦਰਤ। ਅੱਲਾ ਦੀ ਸੁਭਾਨ ਅੱਲਾ। ਕੀ ਬਾਤ ਹੈ, ਅਲੀ ਇਹ ਸਾਹਿਬ ਤਾਂ ਵਾਕਈ ਮੈਂ ਆਪਣੀ ਜ਼ਿੰਦਗੀ 'ਚ ਕਿਸੇ ਫਲ ਦੇ ਵਿੱਚ ਇੰਨੀ ਮਿਠਾਸ ਨਹੀਂ ਦੇਖੀ। ਤੁਸੀਂ ਨਾ ਗੁੱਸਾ ਨਾ ਕਰਿਓ ਜੇ ਮੈਂ ਗੱਲ ਕਹਾਂ, ਇਹ ਅੰਬ ਤੋਂ ਵੀ ਮਿੱਠਾ, ਹਾਂਜੀ ਹਾਂਜੀ ਅੰਬ ਤੋਂ ਵੀ ਮਿੱਠਾ ਜੀ ਇਹ। ਮਿੱਠਾ ਅੰਬ ਵਾਲੇ ਸ਼ੇਕ ਕੇ ਚੀਨੀ ਪਾਣੀ ਪਾਉਂਦੇ, ਇਹਦੇ ਸ਼ੇਕ ਕੇ ਚੀਨੀ ਨਹੀਂ ਹਾਂ ਕੀ ਬਾਤ ਹੈ। ਫਿਰ ਤੁਸੀਂ ਇੱਕ ਹੋਰ ਫਿਰ ਗੱਲ, ਬਿਲਕੁਲ ਖਾਲਿਸ ਰਹਿ ਗਏ, ਬਿਲਕੁਲ ਜੀ। ਅੱਛਾ ਉਸਮਾਨ ਸਾਹਿਬ ਤੁਸੀਂ ਇੱਧਰ ਆਇਓ, ਆਪਾਂ ਛਾਵੇਂ ਕਿਤੇ ਖਲੋਨੇ ਹਾਂ। ਆਓ ਜੀ ਅੱਛਾ ਇਹ ਦੱਸੋ, ਇੱਧਰ ਆ ਜਾਓ ਅਲੀ ਸਾਹਿਬ, ਇੱਥੇ ਮੇਰੇ ਲਾਗੇ ਆਇਓ। ਅੱਲਾ ਦੀ ਕੁਦਰਤ ਦੇਖੋ ਜੀ, ਕੱਚਾ ਤੇ ਕੌੜਾ, ਮਿੱਠਾ ਤੇ ਸਿਰਫ ਇੱਕ ਸ਼ੈ ਨਾਲ ਇਹਦੀ ਮਿਸਾਲ ਦੇ ਸਕਦੇ ਆ, ਸ਼ੈਤ ਨਾ। ਸ਼ਾਇਦ ਅਸੀਂ ਇਸ ਟਾਈਮ ਚੀਕੂ ਪੱਕਾ ਉੱਤੋਂ ਤੋੜ ਕੇ ਜਿਹੜਾ ਖਾਦਾ ਨਾ, ਉਹ ਤੋਤੇ ਦਾ ਖਾਇਆ ਹੈ। ਹਾਂਜੀ ਹਾਂਜੀ ਇਹਦੀ ਮਿਸਾਲ ਸਿਰਫ ਜੋੜ ਬਣ ਰਿਹਾ ਤੇ ਇਸ ਟਾਈਮ ਸ਼ੈਤ ਨਾਲ ਬਣ ਰਿਹਾ, ਉਸ ਤੋਂ ਕਿਸੇ ਫਲ ਨਾਲ ਇਹਦਾ ਜੋੜ ਨਹੀਂ ਬਣ ਰਿਹਾ। ਇੰਨੀ ਮਿਠਾਸ ਹੈ ਇਹਦੇ ਵਿੱਚ, ਸੁਭਾਨ ਅੱਲਾ। ਕੀ ਬਾਤ ਤੇ ਸਾਡਾ। ਬਾਕੀ ਰਹਿ ਗਈ ਗੱਲ ਜ਼ਾਇਕੇ ਦੀ, ਹਾਂਜੀ ਜਿਹੜਾ ਨਾ ਜੀ ਜ਼ਾਇਕਾ, ਉਹ ਜ਼ਾਇਕਾ ਹਰ ਚੀਜ਼ ਦਾ ਲੈਦਾ, ਹਾਂਜੀ ਲੈਦਾ ਇਹਦਾ ਜੀ ਪੱਕੀ ਹਰ ਖਜੂਰ ਫਲ ਵਰਗਾ। ਦਾ- ਹਾਂ ਹਰ ਫਲ ਦਾ ਜ਼ਾਇਕਾ ਆਪਣਾ ਆਪਣਾ ਜੀ। ਇਹੋ ਹੀ ਤੇ ਇੱਕ ਕੁਦਰਤ ਦਾ ਨਿਜ਼ਾਮ ਆ ਕਿ ਹਰ ਫਲ ਦੇ ਵਿੱਚ ਇੱਕੋ ਹੀ ਜ਼ਾਇਕਾ ਹੋਵੇ ਤੇ ਲੋਕ ਫਲ ਵੱਖਰੇ ਵੱਖਰੇ ਕਿਉਂ ਲਾਣ? ਕਿਉਂ ਲਾਂ? ਹਰ ਫਲ ਦਾ ਜ਼ਾਇਕਾ ਜਿਹੜਾ ਜੀ ਉਹ ਵੱਖਰੇ ਆ, ਇਹਦਾ ਸਵਾਦ ਵੱਖਰੇ ਆ, ਅੰਬ ਦਾ ਵੱਖਰੇ ਆ, ਦੂਆਂ ਫਲਾਂ ਦਾ ਲੈਦਾ। ਇਹ ਜੀ ਪੱਕੀ ਖਜੂਰ ਵਰਗਾ ਹਾਂਜੀ ਸਵਾਦ ਆ, ਜਿਵੇਂ ਖਜੂਰ 'ਚ ਮਿਠਾਸ ਆ ਨਾ, ਇਦਾਂ ਇਹਦੇ 'ਚ ਮਿਠਾਸ ਆ ਖਜੂਰ ਵਰਗਾ। ਤੋ ਦੱਸਦਾ ਬੜਾ ਸਿਹਤ ਵਾਲਾ, ਤੰਦਰੁਸਤੀ ਵਾਲਾ ਫਲ ਆ। ਤੇ ਕਈ ਜਗ੍ਹਾ ਤੇ ਅਸੀਂ ਦੇਖਿਆ ਵੀ ਬੰਦੇ ਹੁਣ ਪੁੱਠੇ ਸਿੱਧੇ ਤਜਰਬੇ ਕਰ ਰਹੇ ਆ ਹਾਂਜੀ ਵੀ ਅਮਰੂਦ ਦੇ ਵਿੱਚ ਆਖੇ ਜੀ ਅਨਾਨਾਸ ਦਾ ਸਵਾਦ ਆ, ਹਾਂਜੀ, ਆਖੇ ਜੀ ਉਹਦੇ ਵਿੱਚ ਆੜੂ ਦਾ ਸਵਾਦ ਆ ਜੀ, ਫਲਾਣੇ ਸ਼ਾਇਦ। ਤੁਸੀਂ ਇਦਾਂ ਦੀ ਫਰੂਟ ਚਾਟ ਕਾਹਨੂੰ ਬਣਾਣੀ ਹੈ? ਤੁਸੀਂ ਵੱਖਰੇ ਵੱਖਰੇ ਰਹਿਣ ਦਿਓ, ਜਿਵੇਂ ਸੋਹਣੇ ਰੱਬ ਨੇ ਬਣਾਏ ਆ ਉਦਾਂ ਰਹਿਣ ਦਿਓ। ਉਹਦਾ ਰਹਿਣ ਦਿਓ। ਜਿਹਨੇ ਅਨਾਨਾਸ ਖਾਣਾ ਉਹ ਫਿਰ ਅਨਾਨਾਸ ਜਾ ਕੇ ਖਾ ਲਵੇ। ਨਹੀਂ ਅਮਰੂਦ ਚੋਂ ਹੀ ਨਹੀਂ ਕੱਢਣਾ? ਨਹੀਂ ਨਹੀਂ ਨਹੀਂ, ਉਹ ਤੇਰੀ ਗੱਲ ਠੀਕ ਆ, ਲੇਕਿਨ ਉਹਦੇ 'ਚ ਫਿਰ ਇਨਸਾਨ ਨੂੰ ਜਿਹੜਾ ਦਿਮਾਗ ਦਿੱਤਾ ਨਾ ਅੱਲਾਹ ਤਾਲਾ ਨੇ, ਤੇ ਇਨਸਾਨ ਆਪਣੀ ਕਾਰਾਗਰੀ ਦਿਖਾਉਂਦਾ। ਅੱਛਾ ਦਿਖਾਉਂਦਾ। ਹਾਂਜੀ ਚਲੋ ਦਿਖਾ ਲਓ, ਹਾਂ ਦਿਖਾ ਲਓ। ਇਨਸਾਨ ਜਿਹੜਾ ਨਾ ਜੀ, ਉਹ ਫਿਰ ਆਪਣੀ ਕਾਰਾਗਰੀ ਦਿਖਾਉਂਦਾ। ਉਹ ਕਹਿੰਦਾ ਕਿ ਦੇਖੋ ਜੀ ਹੁਣ ਤੁਸੀਂ ਨੀਲਾ ਪੀਲਾ ਦੋਵੇਂ ਰੰਗ ਜਦੋਂ ਰਲਾ ਕੇ ਤੁਸੀਂ ਕਿਧਰੇ ਕਰੋਗੇ, ਉਹ ਤੀਸਰਾ ਰੰਗ ਬਣ ਜਾਏਗਾ। ਚਲੋ ਇਸੇ ਤਰੀਕੇ ਨਾਲ ਇਹ ਫਲ ਵੀ ਆ, ਜਦੋਂ ਇੱਕ ਦੂਸਰੇ ਤੇ ਇਹਨੂੰ ਪਿਉਂਦ ਕਰਦੇ ਇੱਕ ਦੂਏ ਨਾਲ ਇਹਨੂੰ ਅਟੈਚ ਕਰਦੇ ਨੇ ਨਾ ਜੀ, ਉਹਦਾ ਸਵਾਦ ਹੋਰ ਹੁੰਦਾ ਜਾਂਦਾ। ਜੀ ਸਮਾਨ ਸਾਹਿਬ ਤੁਸੀਂ। ਅਲੀ ਸਾਹਿਬ ਮੈਂ ਪੁੱਛਣਾ ਇਹ ਚਾਹਾਂਗਾ ਕਿ ਕਿੱਲੇ 'ਚ ਕਿੰਨੇ ਪੌਦੇ ਤੁਸੀਂ ਲਾਉਂਦੇ ਆ? ਜਦੋਂ 30 ਫੁੱਟ ਦੇ ਫਾਸਲੇ ਤੇ ਲਾਇਆ ਹਾਂਜੀ ਤੇ ਕਿੱਲੇ 'ਚ ਕਿੰਨੇ ਲੱਗ ਜਾਂਦੇ ਪੌਦੇ? ਇਹ ਸਾਰੇ ਪੌਦੇ ਹਨ ਜੀ 75 75 ਇੱਕ ਕਿੱਲੇ 'ਚ ਆ ਗਏ, 3 ਕਿੱਲਿਆਂ। 3 ਕਿੱਲੇ ਯਾਨੀ ਇੱਕ 'ਚ 25 ਆ ਗਏ। ਹਾਂਜੀ 25 ਤੇ 75। अगर कोई भी बाग लावना चाहे ना, बहुत मुनाफा बख्श। लेकिन डॉक्टर साहब अल्लाह उन्होंने जिंदगी करे, वो इस टाइम अमरीकन, वो वैसे अमीर तरीन अल्लाह ताला उन्होंने होर रिजक देवे। ਹਾਂਜੀ ਮਾਸ਼ਾਅੱਲਾ उन्होंने वास्ते मसलन इहो जो कारोबार मामूली है, ਮੋਲੀ ਨੇ लेकिन अगर कोई होर लाना चाहे उनके वास्ते बहुत मुनाफा बख्श। ਕਿੰਨਾ ਕੁ ਹੈ ਇਹਦੀ? ਤੁਸੀਂ ਸੀਜ਼ਨ ਦਾ ਲਾ ਲਓ ਨਾ, ਕਿੰਨਾ ਕੁ ਫਲ ਲੈ ਜਾਂਦਾ ਜਾਂ ਕਿੰਨੀ ਕੁ ਆਮਦਨ ਲੈ ਲੈਂਦੇ ਆ? तकरीबन इनके ਜਿਹੜੇ ਨੇ ਸਪਰੇਵਾਂ ਦੇ ਖਰਚੇ ਖੁਰਚੇ ਉਤਾਰ ਕੇ ਮਾਲਕਾਂ ਨੂੰ 6-7 ਲੱਖ ਦੇ ਕੇ ਅਗਲੇ ਸੀਜ਼ਨ ਵਾਸਤੇ 2-3 ਲੱਖ ਰੁਪਏ ਹੋਰ ਵੀ ਬਚ ਜਾਂਦਾ। ਮਤਲਬ ਕਿ 3 ਕਿੱਲੇ ਜਿਹੜੇ ਨੇ। ਹਾਂਜੀ
ਮਤਲਬ ਕਿ ਉਹੀ ਬੜੀ ਆਮਦਨ ਵਾਲਾ ਬੜੀ ਬਾਗ। ਆਮਦਨ ਵਾਲਾ। ਬੜੀ ਆਮਦਨ ਵਾਲਾ ਤੇ ਇਹ ਤੇ ਹੁਣ 40 ਸਾਲ ਪਹਿਲਾਂ ਦਾ ਲੱਗਾ ਹੋਇਆ ਤੇ ਉਸ ਬਾਗ ਨੂੰ ਇਹ ਠੇਕੇ ਤੇ ਲੈ ਕੇ ਤੇ ਚਲਾ ਰਹੇ ਆ। ਹਾਂਜੀ। ਨਵਾਂ ਲਾਣਾ ਹੋਵੇ ਤਾਂ ਇਹ ਲਾ ਸਕਦੇ ਆ, ਕਾਮਯਾਬ ਆ। ਸਾਡੇ ਸਿੰਧ 'ਚ ਬੜਾ ਚੀਕੂ ਆਂਦਾ। ਇਹ ਜਿਹੜਾ ਨੇ ਲਾਇਆ 40 ਸਾਲ ਪਹਿਲੇ, ਜਿਨ੍ਹਾਂ ਦਾ ਅਸੀਂ ਇਸ ਟਾਈਮ ਸ਼ੌਕ ਦਿਖਾ ਰਹੇ ਹਾਂ, ਉਹਨਾਂ ਦਾ ਨਾਮ ਦੱਸਿਓ ਜੀ। ਡਾਕਟਰ ਕਮਰ ਸਾਹਿਬ। ਡਾਕਟਰ ਕਮਰ ਸਾਹਿਬ ਜੀ ਸਾਡੇ ਕਹਿ ਲਓ ਕਿ ਉਹ ਪਰਦੇਸੀ ਪੁੱਤਰ ਆ ਜੀ। ਉਹ ਕਿੱਥੇ ਹੁੰਦੇ? ਅਮਰੀਕਾ ਅਮਰੀਕਾ 'ਚ ਹੁੰਦੇ। ਉਹ ਆਂਦੇ ਨਹੀਂ? ਆਉਣਾ ਹੀ ਸਾਨੂੰ ਮਿਲਾਇਓ ਜੀ ਜਦੋਂ ਆਉਣ। ਜ਼ਰੂਰ। ਅਸੀਂ ਉਹਨਾਂ ਨੰਬਰ ਦੇ ਨੂੰ ਦਿਓ। ਸਲਾਮ ਪੇਸ਼ ਕਰਾਂਗੇ ਜੀ। ਉਹਨਾਂ ਨੇ ਇੰਨਾ ਬਾਗ ਸੰਭਾਲ ਕੇ ਰੱਖਿਆ, ਐਡੀ ਕੀਮਤੀ ਸ਼ੈ ਸੰਭਾਲ ਕੇ ਰੱਖੀ ਹੈ ਜੀ 40 ਸਾਲਾਂ ਨੇ। ਤੇ ਉਹਨਾਂ ਨੂੰ ਕੀ ਸੀਗਾ, ਉਹ ਆਪ ਤਾਂ ਉੱਥੇ ਬੈਠੇ ਆ, ਉੱਥੇ ਬੈਠੇ। ਉਹ ਕਿਹੜਾ ਇੱਥੋਂ ਚੀਕੂ ਤੋੜ ਕੇ ਖਾ ਰਹੇ ਆ, ਪਰ ਉਹਨਾਂ ਨੇ ਕਦਰ ਕੀਤੀ ਸਾਡੇ ਪੰਜਾਬ, ਸਾਡੇ ਪਾਕਿਸਤਾਨ ਦੀ। ਹਾਂਜੀ ਹਾਂਜੀ। ਸਾਡੇ ਕੋਲ ਜੀ ਦੋ ਆਸ਼ਕ ਆ ਜੀ, ਜਿਹੜੇ ਪੌਦਿਆਂ ਦੇ, ਬਾਗਾਂ ਦੇ ਆਸ਼ਕ। ਬਾਗਾਂ ਦੇ ਆਸ਼ਕ ਆ ਜੀ। ਤੇ ਉਹਨਾਂ ਨੂੰ ਵੀ ਇਸ਼ਕ ਲੱਗਿਆ ਹੈ। ਅੱਜ ਸਾਡੇ ਨਾਲ ਵੀ ਆਏ ਆ। ਅਕਬਰ ਸਾਹਿਬ ਆ ਜੀ ਸਾਡੇ ਨਾਲ ਜੀ, ਕਿਲਿਆਂ ਵਾਲੇ ਤੋਂ। ਅਸੀਂ ਇਹਨਾਂ ਦਾ ਸ਼ੌਕ ਵੀ ਤੁਹਾਨੂੰ ਦਿਖਾਵਾਂਗੇ। ਨਾਲ ਰਾਣਾ ਅਸਲਮ ਸਾਹਿਬ ਆ ਜੀ, ਤੁਸੀਂ ਅੱਗੇ ਪਿੱਛੇ ਦੇਖਦੇ ਰਹਿੰਦੇ ਆ ਜੀ। ਤੇ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਬਾਗ ਤੇ ਕੀ ਨਿਚੋੜ ਕੱਢਿਆ? ਬਹੁਤ ਖੁਸ਼ੀ ਹੋਈ ਦੇਖ ਕੇ ਜੀ। ਹਾਂ ਤੇ ਅੱਛੀ ਆ, ਕਿਉਂਕਿ ਅਸਲੇ ਸਿੰਧ ਤੋਂ ਆਂਦਾ। ਹਾਂਜੀ, ਸਿੰਧ ਤੋਂ ਆਂਦਾ ਮਹਿੰਗਾ ਪੈ ਜਾਂਦਾ। ਜੇ ਬੰਦਾ ਇੱਥੇ ਲਾ ਲਵੇ ਹਾਂਜੀ। ਤੇ ਬਹੁਤ ਮੁਨਾਫਾ ਬਖਸ਼ ਫਸਲ ਹੈ। ਮੁਨਾਫਾ ਬਖਸ਼ ਹੈ ਜੀ। ਜ਼ਬਰਦਸਤ ਹੈ ਜੀ। ਬੜੀ ਖੁਸ਼ੀ ਹੋਈ ਦੇਖ ਕੇ, ਬੜਾ ਚੰਗਾ ਲੱਗਿਆ ਜੀ। ਅਕਬਰ ਸਾਹਿਬ ਤੁਸੀਂ ਦੱਸਿਓ ਜੀ। ਮਾਸ਼ਾਅੱਲਾ ਬਹੁਤ ਅੱਛੇ ਪੌਦੇ ਨੇ ਜੀ, ਘਨੇ ਪੌਦੇ ਨੇ ਅੱਛਾ ਜੀ। ਤੇ ਬੜੀ ਅੱਛੀ ਪ੍ਰੋਫਿਟ ਹੋ ਰਹੀ ਹੈ ਇਹਨਾਂ ਲੋਕਾਂ ਨੂੰ। ਔਰ ਮਾਹੌਲ ਦੋਸਤ ਜਿਹੜਾ ਹੈ, ਮਾਹੌਲ ਦੇ ਇਹ ਬੜਾ ਫਾਇਦਾ ਦਿੰਦੇ ਨੇ ਜੀ। ਹਾਂ ਆਕਸੀਜਨ ਮੁਹੱਈਆ ਕਰਦੇ ਨੇ ਵਾਹ ਵਾਹ। ਤੇ ਬਹੁਤ ਪਿਆਰਾ ਮਾਹੌਲ ਹੈ ਜੀ ਮਾਸ਼ਾਅੱਲਾ। ਇਸ ਟਾਈਮ ਜਿਹੜਾ ਤੁਹਾਨੂੰ ਅਸੀਂ ਬਾਗ ਦੀ ਸੂਰਤ-ਏ-ਹਾਲ ਦਿਖਾਈ ਹੈ, ਜਿਵੇਂ ਬੂਟਿਆਂ 'ਚ ਬੂਟੇ ਫਸੇ ਆ, 30-30 ਫੁੱਟ ਦੀ ਦੂਰੀ ਤੇ ਲੱਗੇ ਸੀਗੇ। ਇਹਨਾਂ ਦੀ ਉਮਰ 40 ਸਾਲ ਹੈ। 40 ਸਾਲ ਬਾਅਦ ਜਾ ਕੇ ਇਹ ਕੰਮ ਹੋਣਾ। ਹਾਂਜੀ ਹਾਂਜੀ। ਪਰ ਪਹਿਲਾਂ ਤੁਸੀਂ 10-12 ਸਾਲ, ਤੁਸੀਂ 15 ਸਾਲ ਉਹ 'ਚ ਫਸਲ ਵੀ ਲਾ ਸਕਦੇ ਆ। 30-30 ਫੁੱਟ ਦੇ ਬੂਟੇ ਲਾਓ, ਵਿੱਚ ਫਸਲ ਚੱਕਦੇ ਰਹੋ। ਇਹ ਏਡੇ ਏਡੇ ਬੂਟੇ ਤਾਂ ਜਾ ਕੇ ਟਾਈਮ ਨਾ ਹੋਣੇ ਆ। ਤੇ ਕਿੰਨਵੇਂ ਸਾਲ ਇਹ ਫਲ ਚੁੱਕੂ? ਤੀਸਰੇ ਸਾਲ ਚੱਕ ਤੀਸਰੇ ਸਾਲ, ਚੌਥੇ ਸਾਲ, ਜਿਸ ਤਰ੍ਹਾਂ ਵੱਧਦਾ ਜਾਏਗਾ ਜ਼ਿਆਦਾ ਹੁੰਦਾ ਜਾਏਗਾ। ਤੀਸਰੇ ਸਾਲ ਪੂਰਾ ਫਲ ਆਉਣ ਲੱਗ ਜਾਂਦਾ। ਹਾਂਜੀ। ਇੱਥੇ ਸਾਲ-ਸਾਲ ਦੇ ਬੂਟਿਆਂ ਨੂੰ ਇੱਕ ਦੋ ਚੀਕੂ ਦੋ ਲੱਗੇ ਦੋ ਦੇਖੇ। ਚਾਰ ਚਾਰ ਲੱਗਾ। ਹਾਂਜੀ, ਅਸੀਂ ਵੀ ਬੂਟੇ ਆਪਣੇ ਮਰਬੇ 'ਚ ਇੱਕ ਦੋ ਬੂਟਾ ਲਾਓ ਜੀ। ਇਹ ਸਾਡੇ ਪੰਜਾਬ 'ਚ ਕਾਮਯਾਬ ਆ। ਹਾਂਜੀ। ਤੇ ਗੱਲ ਬੜੀ ਲੰਮੀ ਹੋ ਗਈ ਜੀ। ਜਿਉਂਦੇ ਵਾਸਤੇ ਰਹੋ, ਰੱਬ ਤੁਹਾਨੂੰ ਤੰਦਰੁਸਤੀ ਦੇਵੇ। ਅਸੀਂ ਸਿਰਫ ਰੁੱਖਾਂ ਦੀ ਤੁਹਾਨੂੰ ਕਦਰ ਦੱਸ ਰਹੇ ਹਾਂ ਵੀ ਇੱਕ ਤਾਂ ਇਹ ਫਲ, ਇਹ ਸਾਡੇ ਪੁਰਖਾਂ ਵੱਡ ਵਡੇਰਿਆਂ ਤਰ੍ਹਾਂ, ਸਾਡੇ ਬਜ਼ੁਰਗਾਂ ਤਰ੍ਹਾਂ ਫਲ ਵੀ ਦੇ ਰਹੇ ਆ, ਛਾਂ ਵੀ ਦੇ ਰਹੇ ਆ। ਹਾਂਜੀ। ਤੇ ਜਦੋਂ ਮਰਜ਼ੀ ਆ ਕੇ ਬੈਠੋ, ਫਿਰੋ, ਤੁਰੋ। ਬੜੀ ਨਿਯਮਤ ਹੈ। ਫਲ ਵੀ ਇਹ ਇਹਨਾਂ ਦੇ ਬੜੇ ਫਾਇਦੇ ਨੇ। ਬੜੀ ਮਿਹਰਬਾਨੀ ਜੀ। ਜਿਉਂਦੇ ਵਾਸਤੇ ਰਹੋ। ਦੱਬ ਲਓ ਬਟਨ।